3 ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਐਂਟੀਨੋ ਟਰੱਕ ਸਟਾਪ ਬਰਨਜ਼, ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਇਹਨਾਂ ਸਾਰਿਆਂ ਜੀ ਦਾ ਧੰਨਵਾਦ। ਤੇ ਆਓ ਹੁਣ ਆਪਾਂ ਖਬਰਾਂ ਦਾ ਸਿਲਸਿਲਾ ਜਿਹੜਾ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਹਾਂ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ, NPR ਜਿਹੜਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ, ਉਹਨਾਂ ਨੇ ਕੱਲ ਬਹੁਤ ਵੱਡੀ ਰਿਪੋਰਟ ਜਾਰੀ ਕੀਤੀ ਸੀ। ਇੰਡੀਆ ਦੇ ਵਿੱਚ ਜੋ ਉੱਥੇ 2 BJP ਦੇ ਲੀਡਰਾਂ ਨੇ ਮੁਹੰਮਦ ਸਾਹਿਬ ਦੇ ਅਗੇਂਸਟ ਗੰਦੀ ਸ਼ਬਦਾਵਲੀ ਵਰਤੀ ਸੀ, ਉਸ ਤੋਂ ਬਾਅਦ ਪੂਰੇ ਮੁਸਲਿਮ ਵਰਲਡ ਦੇ ਵਿੱਚ ਇਹਦਾ ਜਿਹੜਾ ਵਿਰੋਧ ਹੋ ਰਿਹਾ। ਅੱਜ ਵਾਸ਼ਿੰਗਟਨ ਪੋਸਟ ਨੇ ਫਰੰਟ ਲਾਈਨ ਦੇ ਉੱਤੇ ਇਹ ਸੇਮ ਸਟੋਰੀ ਛਾਪੀ ਆ। ਉਹਦਾ ਹੈਡਿੰਗ ਉਹਨੇ ਇਹੀ ਲਿਖਿਆ ਆ ਵੀ ਇਸਲਾਮ ਨੂੰ ਇਨਸਲਟ ਕਰਨ ਤੋਂ ਬਾਅਦ ਹੁਣ ਇੰਡੀਆ ਆਪਣਾ ਜਿਹੜਾ ਆ ਮੂੰਹ ਜਿਹੜਾ ਆ ਬਚਾਉਣ ਦੇ ਲਈ ਆਲੇ ਦੁਆਲੇ ਭੱਜ ਰਿਹਾ ਹੈਗਾ। 2 BJP ਦੇ ਮਾਊਥ ਪੀਸ ਜਿਨ੍ਹਾਂ ਨੇ ਇੱਕ TV ਐਂਕਰ ਨੂੰ, ਜਦੋਂ TV ਤੇ ਬਹਿਸ ਚੱਲਦੀ ਸੀ, ਉੱਥੇ ਮੁਹੰਮਦ ਸਾਹਿਬ ਦੇ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤੀ। ਆਪਾਂ ਰੇਡੀਓ ਤੇ ਨਹੀਂ ਵਰਤਣਾ ਚਾਹੁੰਦੇ ਉਹ। ਤੇ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਜਿਹੜਾ ਆ ਇੰਡੀਆ 'ਚ ਤਾਂ ਹੋਣਾ ਹੀ ਸੀ। ਕਾਨਪੁਰ ਵਗੈਰਾ ਦੇ ਵਿੱਚ ਤਾਂ ਪੱਥਰਬਾਜ਼ੀ ਵੀ ਬਹੁਤ ਹੋਈ, ਪਰ ਬਾਕੀ ਮੁਸਲਮਾਨ ਕੰਟਰੀਆਂ ਦੇ ਵਿੱਚ ਬਹੁਤ ਵਿਰੋਧ ਹੋਇਆ। ਸਾਊਦੀ ਅਰੇਬੀਆ, ਇੰਡੋਨੇਸ਼ੀਆ, ਅਫਗਾਨਿਸਤਾਨ, ਉਹਨਾਂ ਨੇ ਜਿਹੜਾ ਕੰਡੈਮ ਕੀਤਾ। ਇਹ ਜਿਹੜੀ ਨਪੂਰ ਸ਼ਰਮਾ ਸਪੋਕਸਵੂਮਨ ਹੈਗੀ ਆ BJP ਦੀ, ਤੇ ਇਸੇ ਤਰ੍ਹਾਂ ਜਿਹੜੇ ਕਤਰ, ਕੁਵੈਤ ਤੇ ਈਰਾਨ, ਤਿੰਨਾਂ ਮੁਲਕਾਂ ਨੇ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਦੇ ਜਿਹੜੇ ਡਿਪਲੋਮੈਟ ਸੀ ਉਹਨਾਂ ਨੂੰ ਬੁਲਾਇਆ ਤੇ ਬੁਲਾ ਕੇ ਕਿਹਾ ਵੀ ਇਹ ਜਿਹੜੀ ਆ ਬਹੁਤ ਮਾੜੀ ਗੱਲ ਆ। ਜਦੋਂ ਇੰਨਾ ਵਿਰੋਧ ਹੋਇਆ, ਉਸ ਤੋਂ ਬਾਅਦ ਨਵੀਨ ਜਿੰਦਲ ਨੂੰ ਪਾਰਟੀ ਚੋਂ ਕੱਢ ਦਿੱਤਾ ਤੇ ਸ਼ਰਮਾ ਜਿਹੜੀ ਬੀਬੀ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਇਹ ਜਿਹੜਾ ਇਸ ਤਰ੍ਹਾਂ ਦਾ BJP ਦੇ ਲੀਡਰਾਂ ਵੱਲੋਂ ਗੰਦੀ ਭੱਦੀ ਸ਼ਬਦਾਵਲੀ ਹੋਰ ਮਿਨੋਰਿਟੀ ਦੇ ਉਲਟ ਵਰਤਣੀ, ਇਹ ਆਮ ਜੀ ਗੱਲ ਆ। ਆਪਾਂ ਜਿਹੜਾ ਮੋਰਚਾ ਹੋਇਆ ਸੀ, ਕਿਸਾਨ ਮੋਰਚਾ, ਉਹਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ ਆਪਣੇ ਬਜ਼ੁਰਗਾਂ ਨੂੰ, ਭੈਣਾਂ ਭਰਾਵਾਂ ਨੂੰ ਇਹਨਾਂ ਨੇ ਗਲਤ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਕੁਛ ਕਹਿ ਕੇ ਜਿਹੜਾ ਪੂਰਾ ਸਾਲ ਇਹ ਗੰਦ ਬਕਦੇ ਰਹੇ। ਪਿਛਲੇ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਪਿਛਲੇ ਸਾਲਾਂ ਦੇ ਦੌਰਾਨ ਮੁਸਲਮਾਨਾਂ ਦੇ ਉੱਤੇ ਜਿੰਨਾ ਜ਼ੁਲਮ ਹੋਇਆ, ਉਹਨਾਂ ਦਾ ਜਿਹੜਾ ਬੁਰਕਾ ਬੈਨ ਕੀਤਾ ਗਿਆ, ਮੋਦੀ ਸਾਹਿਬ ਬੋਲੇ ਨਹੀਂ ਹੈਗੇ, ਲਿੰਚਿੰਗ ਹੋਈ ਹੈਗੀ ਆ। ਸਮੀਤ ਗੁੰਗਲੇ ਇੱਕ ਪ੍ਰੋਫੈਸਰ ਹੈਗੇ ਪੋਲੀਟੀਕਲ ਸਾਇੰਸ ਦੇ ਇੰਡੀਆਨਾ ਯੂਨੀਵਰਸਿਟੀ ਦੇ ਵਿੱਚ, ਕਹਿੰਦੇ ਵੀ ਜਦੋਂ ਮੁਸਲਮਾਨਾਂ ਦੀ ਲਿੰਚਿੰਗ ਵੀ ਹੋਈ ਤੇ ਮੋਦੀ ਸਾਹਿਬ ਚੁੱਪ ਰਹੇ ਹੈਗੇ ਆ। ਹੁਣ ਜਦੋਂ ਇਹ ਵੱਡੇ ਮੁਸਲਮਾਨ ਕੰਟਰੀਆਂ ਦੇ ਜਿਹੜੇ ਮੁਲਕ ਆ, ਸਾਊਦੀ ਅਰੇਬੀਆ, ਈਰਾਨ, ਕੁਵੈਤ, ਉਹਨਾਂ ਨੇ ਇੰਡੀਆ ਤੋਂ ਜਿਹੜਾ ਵੀ ਸਮਾਨ ਆਦਾ ਆ ਆਪਣੇ ਗਰੋਸਰੀ ਸਟੋਰਾਂ ਤੇ, ਉਹ ਉਸ ਨੂੰ ਚੱਕ ਕੇ ਪਰੇ ਰੱਖ ਦਿੱਤਾ ਵੀ ਅਸੀਂ ਸਮਾਨ ਹੀ ਨਹੀਂ ਵੇਚਣਾ। ਹੁਣ ਮੋਦੀ ਦੀ ਸਰਕਾਰ ਜਿਹੜੀ ਆ ਉਹ ਐਕਟਿਵ ਹੋਈ ਤੇ ਉਹਨਾਂ ਨੇ ਜਿਹੜੇ ਇਹ 2 ਉਹਨਾਂ ਦੇ ਮਾਊਥ ਪੀਸ ਹੈਗੇ ਆ, ਉਹਨਾਂ ਨੂੰ ਸਨਬ ਕੀਤਾ। ਉਹਨਾਂ ਨੂੰ ਕਿਹਾ ਵੀ ਹੁਣ ਤੁਹਾਡੀ ਛੁੱਟੀ ਕੀਤੀ ਜਾਂਦੀ ਹੈਗੀ ਆ। ਸੋ ਇਹ ਬਹੁਤ ਹੀ ਮਾੜੀ ਗੱਲ ਆ। ਜਦੋਂ ਹੁਣ ਵਰਲਡ ਲੈਵਲ ਤੇ ਇਹ ਖਬਰ ਪਹੁੰਚੀ ਆ ਤਾਂ ਜਾ ਕੇ ਕਿਤੇ ਉੱਥੇ ਉਹਨਾਂ ਦੇ ਉੱਤੇ ਅਸਰ ਹੋਇਆ ਹੈਗਾ। ਨਹੀਂ, ਬਿਲਕੁਲ। ਬਹੁਤ ਥਾਵਾਂ ਦੇ ਉੱਤੇ ਨਾ ਜਿਹੜੇ ਇੰਡੀਆ ਦੇ ਵਿੱਚ ਆ, ਜਿਹੜੇ ਇੱਦਾਂ ਦੇ ਬਗੈਰ ਮਤਲਬ ਤੋਂ ਬੋਲਣ ਵਾਲੇ, ਭੌਂਕਣ ਵਾਲੇ ਆ, ਉਹ ਕਹਿੰਦੇ ਵੀ ਇਹਦਾ ਬਾਈਕਾਟ ਕਰ ਦਿਓ, ਉਹਦਾ ਬਾਈਕਾਟ ਕਰ ਦਿਓ। ਉਹ ਕਤਰ ਏਅਰਵੇਜ਼ ਵਾਲਿਆਂ ਦੇ ਬਾਈਕਾਟ ਦੀਆਂ ਜਿਹੜੀਆਂ ਉਹ ਗੱਲਾਂ ਕਰਦੇ, ਕਹਿੰਦੇ ਸਾਨੂੰ ਨਹੀਂ ਪਰਵਾਹ, ਤੁਸੀਂ ਜਿਹੜਾ ਗੱਲਾਂ ਕਰਨੀਆਂ ਆ ਉਹ ਕਰ ਲਓ। ਪਰ ਇਹ ਜਿਹੜੇ ਭਾਰਤ ਦੇ ਜਿਹੜੇ ਇੱਦਾਂ ਦੇ ਅੱਗ ਉਗਲਣ ਵਾਲੇ ਤੇ ਇੱਦਾਂ ਦੇ ਮੂਰਖ ਜਿਹੜੇ ਬਗੈਰ ਸਮਝ ਤੋਂ ਬੋਲਣ ਵਾਲੇ ਆ, ਉਹਨਾਂ ਨੂੰ ਉਹਨਾਂ ਦੇ ਕਰਕੇ ਖਾਮਿਆਜ਼ਾ ਜਿਹੜਾ ਭੁਗਤਣਾ ਪੈਣਾ ਆ। ਬਾਕੀ ਲੋਕਾਂ ਨੂੰ ਵੀ ਉੱਥੇ ਭੁਗਤ ਰਹੇ ਨੇ। ਲੋਕਾਂ ਦੇ ਵਿੱਚ ਇਹ ਨੰਗੇ ਚਿੱਟੇ ਹੋ ਰਹੇ ਨੇ ਦੁਨੀਆ ਭਰ ਦੇ ਵਿੱਚ ਵੀ ਇਹਨਾਂ ਦੀਆਂ ਕਰਤੂਤਾਂ ਅਸਲ ਦੇ ਵਿੱਚ ਹੈ ਕੀ। ਐਵੇਂ ਨਹੀਂ, ਹੁਣ ਦੁਨੀਆ ਭਰ ਦੇ ਵਿੱਚ ਚਰਚਾ, ਖਾਸ ਕਰਕੇ ਅਮਰੀਕਾ ਦੇ ਵਿੱਚ ਬਾਰ-ਬਾਰ
ਇਹ ਗੱਲ ਜਿਹੜੀ ਹੁਣ ਉੱਠ ਰਹੀ ਆ ਵੀ ਇੰਡੀਆ ਦੇ ਵਿੱਚ ਜਿਹੜੀ ਧਰਮ ਨਿਰਪੱਖਤਾ ਆ ਉਹ ਇਸ ਟਾਈਮ ਨੁੱਕਰ ਤੇ ਲੱਗੀ ਪਈ ਆ। ਉਸ ਦੀ ਕੋਈ ਹੋਂਦ ਜਿਹੜੀ ਹੈ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਬਣੀ ਪਈ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਲੋਕਾਂ ਦੇ ਦੁਆਰਾ ਪਿਕ ਐਂਡ ਚੂਜ਼ ਕਰਕੇ ਗੱਲਾਂ ਕਰਨੀਆਂ ਆ, ਉਹ ਵੀ ਜਿਹੜੀਆਂ ਉਹ ਦੇਖੀਆਂ ਗਈਆਂ ਆ। ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ ਇਸ ਪਾਸੇ ਵੱਲ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਹੁਣ ਜਥੇਦਾਰ ਸਾਹਿਬ ਹੁਣਾਂ ਨੇ ਬੀਤੇ ਦਿਨਾਂ 'ਚ ਜਿਹੜਾ ਬਿਆਨ ਦਿੱਤਾ ਆ ਵੀ ਹਥਿਆਰ ਦੀ ਸਿਖਲਾਈ, ਵੀ ਉਸ ਦੀ ਸਾਰੀਆਂ ਚੀਜ਼ਾਂ, ਉਸ ਦੇ ਨਾਲ ਉਹਨਾਂ ਨੇ ਜੋਬ ਦੀ, ਐਜੂਕੇਸ਼ਨ ਦੀ, ਸਾਰੀਆਂ ਚੀਜ਼ਾਂ ਦੀ ਗੱਲ ਕੀਤੀ। ਹੁਣ ਮੈਂ ਦੇਖ ਰਿਹਾ ਵੀ ਆਪਣੀ ਕਈ ਜਿਹੜੇ ਸਿੱਖ ਆਪਣੇ ਆਪ ਨੂੰ ਬੁੱਧੀਜੀਵੀ, ਸਿਆਣੇ, ਪੜ੍ਹੇ ਲਿਖੇ, ਕਈ ਤਾਂ ਜਰਨਲਿਸਟ, ਉਹ ਸਾਰੇ ਨਾ ਇਹ ਜਿਹੜੇ ਜਥੇਦਾਰ ਹੁਣਾਂ ਦੀ ਇਸ ਗੱਲ ਨੂੰ ਚੱਕ ਕੇ ਬਾਤ ਦਾ ਪਤੰਗੜ ਬਣਾਉਣ ਲੱਗੇ ਹੋਏ ਆ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਮਾਊਥ ਪੀਸ ਥਾਂ ਦੇ ਉੱਤੇ ਲਾਏ ਗਏ ਨੇ, ਬਿਠਾਏ ਗਏ ਨੇ, ਉਹ ਕਿਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਕਰ ਰਹੇ ਨੇ। ਸਿਧਾਂਤਾਂ ਦੇ ਉੱਤੇ ਖੋਰਾ ਲਾਉਣ ਦੀ ਗੱਲ ਆ। ਹੁਣ ਇਹਨਾਂ ਨੂੰ ਕਿੰਨੀ ਨਫ਼ਰਤ ਹੁੰਦੀ ਆ ਵੀ ਜੇ ਕੋਈ ਸਿਖਲਾਈ ਲੈਂਦਾ ਆ ਤੇ ਉਸ ਚੀਜ਼ ਨੂੰ ਸਿੱਖਦਾ ਆ, ਉਹਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਵੀ ਉਹ ਕਿਤੇ ਪਤਾ ਨਹੀਂ ਕਿੱਡੀ ਕੁ ਮਾੜੀ ਚੀਜ਼ ਆ। ਆਪ ਖੁਦ ਫੌਜ ਨੂੰ ਇਹ ਸਾਰਿਆਂ ਨੂੰ ਸਿਖਲਾਈ ਦੇ ਕੇ ਬਾਰਡਰ ਤੇ ਤਾਂ ਲਾ ਸਕਦੇ ਆ, ਪਰ ਆਮ ਲੋਕਾਂ ਨੂੰ ਸਿਖਲਾਈ ਦੇਣ ਤੋਂ ਇਹ ਜਿਹੜਾ ਆ ਆਨੀ ਨੇ। ਇਹ ਕਹਿੰਦੇ ਆ ਵੀ ਨਹੀਂ, ਏਦਾਂ ਨਹੀਂ ਜਿਹੜਾ ਹੋਣਾ ਚਾਹੀਦਾ। ਸੋ ਆਪਣੇ ਵਿੱਚ ਵੀ ਏਦਾਂ ਦੇ ਜਿਹੜੇ ਕੁਛ ਮਾਊਥ ਪੀਸ ਆ ਨਾ, ਉਹਨਾਂ ਨੂੰ ਪਛਾਣਨ ਦੀ ਜਿਹੜੀ ਆ ਉਹ ਲੋੜ ਹੈਗੀ ਆ। ਕਿਸੇ ਦਿਨ ਇਹ ਵੀ ਬਾਅਦ ਦੇ ਵਿੱਚ ਨਾ ਕੰਮ ਖਰਾਬ ਕਰਾਉਣਗੇ। ਇਹਨਾਂ ਨੂੰ ਸਮੇਂ ਰਹਿੰਦੇ ਹੋਏ ਰੋਕਣਾ ਜਿਹੜਾ ਉਹ ਚਾਹੀਦਾ ਆ। ਪਤਾ ਨਹੀਂ ਇੰਨੀ ਨਫ਼ਰਤ ਜਿਹੜੀ ਕਿਉਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਪਾਸੇ ਵੱਲ ਨੂੰ ਜਿਹੜੀ ਉਹ ਵਧੀ ਹੈਗੀ ਆ। ਸੋ ਇਹ ਭੁੱਲ ਜਾਂਦੇ ਆ ਵੀ ਇੱਕ ਟਾਈਮ ਦੇ ਉੱਤੇ ਦੇਖੋ ਵੀ ਆਰਐਸਐਸ ਵਾਲੇ ਕਿੰਨੇ ਕੈਂਪ ਲਾਉਂਦੇ ਆ, ਕਿੱਦਾਂ ਉਹ ਟ੍ਰੇਨਿੰਗ ਲੁੱਕ ਕੇ ਲਾ ਹੈਗੇ ਰਹੇ ਆ ਉਹ ਤਾਂ। ਸੋ ਇਹ ਕੱਲਾ ਇੰਡੀਆ ਨਹੀਂ ਹੈ, ਆ ਪਿਛਲੇ ਕੁਝ ਹਫ਼ਤਿਆਂ ਦੀ ਗੱਲ ਹੈ। ਇੱਥੇ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਆਰਐਸਐਸ ਆ, ਉਹ ਅਮਰੀਕਾ ਦੇ ਵਿੱਚ ਐਚਐਸਐਸ ਦੇ ਅੰਡਰ ਕੰਮ ਕਰਦੀ ਹੈ, ਹਿੰਦੂ ਸੁਰੱਖਿਆ ਸਮਿਤੀ ਦੇ ਅੰਡਰ। ਉਹਨਾਂ ਨੇ ਟ੍ਰੇਸੀ 'ਚ ਬਹੁਤ ਵੱਡਾ ਕੈਂਪ ਲਾਇਆ। ਉੱਥੇ ਜਿਹੜੇ ਆ ਆਪਣੇ ਲੋਕ ਜਿਹੜੇ ਉਹਨਾਂ ਨੂੰ ਉਹ ਟ੍ਰੇਨਿੰਗ ਦਿੰਦੇ ਹੈਗੇ ਆ। ਸੋ ਸਾਡਾ ਤਾਂ ਧਰਮ ਹੀ ਇਹ ਕਹਿੰਦਾ ਆ, ਪਰ ਸੋਚ ਕੇ ਸਾਰਿਆਂ ਨੂੰ ਬੋਲਣਾ ਚਾਹੀਦਾ। ਕੋਈ ਇਹ ਥੋੜ੍ਹਾ ਉਹ ਕਹਿੰਦੇ ਵੀ ਗਲਤ ਚੱਕ ਕੇ ਬੰਦੇ ਮਾਰ ਦਿਓ ਜਾਂ ਕਰ ਦਿਓ। ਨਾਲੇ ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਸ਼ਰੇਆਮ ਇਹ ਕਿਹਾ ਵੀ ਲਾਇਸੈਂਸ ਵਾਲੇ ਜਿਹੜੇ ਰੱਖੋ ਤੇ ਨਾਲੇ ਟ੍ਰੇਨਿੰਗ ਲਓ। ਹਥਿਆਰ ਘਰੇ ਰੱਖਿਆ ਉਹਦਾ ਕੀ ਫਾਇਦਾ ਜੇ ਤੁਹਾਨੂੰ ਚਲਾਉਣਾ ਨਹੀਂ ਆਉਂਦਾ, ਜੇ ਉਹ ਤੁਹਾਨੂੰ ਏਦਾਂ ਨਹੀਂ ਪਤਾ ਵੀ ਇਹਨੂੰ ਸੇਫਲੀ ਕਿੱਦਾਂ ਯੂਜ਼ ਕਰਨਾ, ਕਿੱਦਾਂ ਆਪਣੀ ਪ੍ਰੋਟੈਕਸ਼ਨ ਲਈ, ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਯੂਜ਼ ਕਰਨਾ। ਸੇਮ ਰੌਲਾ ਇੱਥੇ ਤੇ ਗਨ ਕਲਚਰ ਨੂੰ ਲੈ ਕੇ ਵੀ ਜਿਹੜਾ ਇਹੀ ਰੌਲਾ ਜਿਹੜਾ ਉਹ ਪੈਂਦਾ ਆ। ਸੋ ਮੂਰਖਾਂ ਦੇ ਹੱਥਾਂ 'ਚ ਜਦੋਂ ਵੀ ਕੋਈ ਚੀਜ਼ ਜਾਂਦੀ ਆ ਉਹ ਨੁਕਸਾਨਦੇਹ ਸਾਬਤ ਹੁੰਦੀ ਆ, ਤੇ ਜਿਹੜੇ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਹੁੰਦੇ ਆ ਉਹਨਾਂ ਦੇ ਉੱਤੇ ਆਣ ਪੈਂਦੇ ਆ ਵੀ ਇਹਨਾਂ ਦੇ ਵੀ ਖੋਲੋ। ਏਦਾਂ ਨਹੀਂ ਹੁੰਦਾ। ਸੋ ਜੇ ਆ ਵੀ ਸਾਰਿਆਂ ਨੂੰ ਸਹੀ ਤਰੀਕੇ ਦੇ ਨਾਲ ਸਿਖਲਾਈ, ਸਾਰਿਆਂ ਨੂੰ ਸਹੀ ਤਰੀਕੇ ਦੇ ਨਾਲ ਸਮਝ ਕੇ ਜਿਹੜਾ ਲੈਣਾ ਚਾਹੀਦਾ ਆ। ਸੋ ਜੇ ਤੁਸੀਂ ਨਹੀਂ ਰੱਖਣਾ ਨਾ ਰੱਖੋ, ਜਿਹੜਾ ਲੈਣਾ ਚਾਹੁੰਦਾ ਆ ਉਹ ਸੋਚ ਸਮਝ ਕੇ ਦੇਖ ਕੇ ਉਹਨੂੰ ਚਲੇ ਟ੍ਰੇਨਿੰਗ ਲੈ ਕੇ ਜਿਹੜਾ ਉਹ ਚਲਾਵੇ। ਸੋ ਇਹ ਚੀਜ਼ਾਂ ਜਿਹੜੀਆਂ ਆ ਨਾ ਮੁੱਕਣ ਵਾਲੀ ਬਹਿਸ ਦੇ ਵਿੱਚ ਜਿਹੜੀਆਂ ਹੈਗੀਆਂ, ਪਰ ਗੁਰੂ ਸਾਹਿਬ ਦੀ ਕਹੀ ਹੋਈ ਗੱਲ ਨੂੰ ਹੁਣ ਆਪਣੇ ਵੱਲੋਂ 4 ਕਿਤਾਬਾਂ ਪੜ੍ਹ ਕੇ ਜਿਹੜੇ ਸਿਆਣੇ ਆ ਨਾ, ਉਹ ਸਾਰੇ ਸਿਧਾਂਤਾਂ ਨੂੰ ਜਿਹੜੇ ਸਿੱਕੇ ਟੰਗਣ ਦੇ ਉੱਤੇ ਲੱਗੇ ਹੋਏ ਆ। ਐਜੂਕੇਸ਼ਨ ਕਰੀ ਜਾਂਦੇ ਵੀ ਭਾਈ ਐਸਜੀਪੀਸੀ ਸਕੂਲ ਵੀ ਚਲਾਉਂਦੀ ਆ, ਕਾਲਜ ਵੀ ਚਲਾਉਂਦੀ ਆ, ਉਹ ਸਾਰਾ ਕੁਛ ਵੀ ਕਰਦੀ ਆ। ਨਾਲੇ ਉਹਨਾਂ ਨੇ ਆਪਣੇ ਉਸ ਭਾਸ਼ਣ ਦੇ ਵਿੱਚ ਇਸ ਚੀਜ਼ ਦੇ ਉੱਤੇ ਤਰਜੀਹ ਵੀ ਦਿੱਤੀ, ਇਕੋਨਮੀ 'ਚ ਵੀ ਹਿੱਸਾ ਪਾਓ, ਐਂਟਰਪ੍ਰੇਨਿਓਰ ਬਣੋ, ਹੋਰ ਸਾਰੀਆਂ ਚੀਜ਼ਾਂ ਕਹੋ, ਪਰ ਉਹਨਾਂ ਨੇ ਵਿੱਚੋਂ ਇੱਕ ਉਹ ਗੱਲ ਜਿਹੜੀ ਉਹ ਚੱਕ ਲਈ ਆ, ਜਿਹੜੀ ਉਹਨਾਂ ਨੂੰ ਨਿੰਦਣ ਦਾ ਜਿਸ ਦੇ ਵਿੱਚੋਂ ਮੌਕਾ ਮਿਲ ਜਾਂਦਾ। ਸੋ ਬੜੀ ਮੂਰਖਤਾ ਭਰਪੂਰ ਉਹਨਾਂ ਲੋਕਾਂ ਦੀਆਂ ਜਿਹੜੀਆਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ। ਤੇ ਹਰਜੋਤ ਸਿੰਘ, ਜਿਸ ਤੋਂ ਪਹਿਲਾਂ ਆਪਾਂ ਹੋਰ ਖਬਰਾਂ ਵੱਲ ਵਧੀਏ। ਇਲੈਕਸ਼ਨ ਡੇ ਆ ਜੀ ਅੱਜ ਕੈਲੀਫੋਰਨੀਆ ਦੇ ਵਿੱਚ, ਹੋਰ ਵੀ ਕਈ ਥਾਵਾਂ ਦੇ ਉੱਤੇ ਅੱਜ ਪ੍ਰਾਇਮਰੀ ਇਲੈਕਸ਼ਨਸ ਦਾ ਦਿਨ ਹੈਗਾ। ਸੋ ਕੱਲ ਆਪਾਂ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਸਿਰਫ 15% ਰਜਿਸਟਰਡ ਵੋਟਰਸ ਨੇ ਹੁਣ ਤੱਕ ਆਪਣੀ ਵੋਟ ਦਾ ਭੁਗਤਾਨ ਕੀਤਾ ਆ। ਜੇ ਤੁਸੀਂ ਅਮਰੀਕਨ ਸਿਟੀਜ਼ਨ ਹੈਗੇ ਆ, ਤੁਸੀਂ ਰਜਿਸਟਰਡ ਵੋਟਰ ਆ, ਤੁਹਾਡੇ ਘਰਾਂ 'ਚ ਬੈਲਟ ਪਹੁੰਚ ਚੁੱਕੇ ਹੋਣੇ ਆ। ਜੇ ਨਹੀਂ ਅਜੇ ਤੱਕ ਬੈਲਟ ਭਰ ਕੇ ਜਿਹੜਾ ਉਹ ਪਾਇਆ, ਤਾਂ ਭਰ ਕੇ ਤੁਸੀਂ ਉਹ ਡਰੋਪ ਕਰੋ। ਤੁਹਾਡੇ ਘਰ ਦੇ ਇਰਦ ਗਿਰਦ ਵੋਟ ਹੇਅਰ ਦੇ ਵੱਡੇ ਵੱਡੇ ਬੈਨਰ ਲੱਗੇ ਕਿਤੇ ਨਾ ਕਿਤੇ ਤੁਹਾਨੂੰ ਨਜ਼ਰ ਆਊਗਾ। ਉਸ ਥਾਂ ਦੇ ਉੱਤੇ ਜਾ ਕੇ ਆਪਣਾ ਬੈਲਟ ਲੈ ਜਾਓ ਤੇ ਉੱਥੇ ਜਾ ਕੇ ਤੁਸੀਂ ਭਰ ਕੇ ਆ ਸਕਦੇ ਆ। ਸੋ ਜ਼ਰੂਰ ਜਿਹੜੀ ਆ ਵੋਟ ਤੁਸੀਂ ਪਾਉਣੀ ਆ। ਤੁਸੀਂ ਕਿਸੇ ਦੇ ਹੱਕ ਜਾਂ ਜਿਹਦੇ ਵੀ ਹੱਕ 'ਚ ਹੈਗੇ ਆ, ਉਸ ਆਪਣੇ ਫੇਵਰੇਟ ਕੈਂਡੀਡੇਟ ਨੂੰ ਤੁਸੀਂ ਵੋਟ ਪਾਓ
ਤੇ ਆਪਣੀ ਵੋਟ ਦਾ ਭੁਗਤਾਨ ਜੀ ਕਰੋ। ਨੰਬਰਸ ਤਾਂ ਲੈ ਕੇ ਜਾਈਏ। ਹੁਣ ਦੇਖੋ ਪ੍ਰੋਬਲਮ ਕੀ ਆ, ਜੇ 15-20% ਲੋਕਾਂ ਨੇ ਪੂਰੇ ਕੈਲੀਫੋਰਨੀਆ ਦੇ ਲਈ ਸੋਚਣਾ ਤੇ ਫਿਰ ਆਪਾਂ ਕਹਿਣਾ ਯਾਰ ਪਾਲਿਸੀਆਂ ਇਦਾਂ ਕਿਉਂ ਬਣੀ ਜਾਂਦੀਆਂ, ਆ ਕਿਉਂ ਹੋਈ ਜਾਂਦਾ, ਉਦਾਂ ਕਿਉਂ ਹੋਈ ਜਾਂਦਾ। ਸੋ ਆਪਣੀ ਵੀ ਵੋਟ ਦਾ ਆਪਾਂ ਭੁਗਤਾਨ ਕਰੀਏ ਤੇ ਉਹਨਾਂ ਲੋਕਾਂ ਨੂੰ ਉੱਥੇ ਪਹੁੰਚਾਈਏ ਜਿਹੜੇ ਕਿ ਆਪਣੀ ਵਿਚਾਰਧਾਰਾ ਦੇ ਨਾਲ ਸਾਡੀ ਸਮੱਸਿਆਵਾਂ ਨੂੰ ਸਮਝਦੇ ਹੋਏ ਸਾਡੇ ਕੋਈ ਸੋਲਿਊਸ਼ਨਸ ਦਾ ਹੱਲ ਜਿਹੜੇ ਉਹ ਲੱਭਣਗੇ। ਸੋ ਕਿਰਪਾ ਕਰਕੇ ਵੋਟ ਦਾ ਭੁਗਤਾਨ ਜਿਹੜਾ ਉਹ ਤੁਸੀਂ ਜ਼ਰੂਰ ਕਰਨਾ ਆ। ਅੱਜ ਸ਼ਾਮ ਤੱਕ ਦਾ ਜਿਹੜਾ ਵਕਤ ਹੈਗਾ ਆ। ਤੇ ਜੇ ਤੁਸੀਂ ਮੇਲ ਇਨ ਵੀ ਕਰਨਾ ਹੈ, ਮੇਲ ਇਨ ਕਰ ਸਕਦੇ ਆ, ਡਰੋਪ ਕਰ ਸਕਦੇ ਆ। ਜਿੱਥੇ ਜਿੱਥੇ ਵੀ ਵੋਟ ਦੇ ਸੈਂਟਰ ਬਣੇ ਆ ਪਾਉਣ ਵਾਲੇ, ਉੱਥੇ ਜਾ ਕੇ ਵੀ ਤੁਸੀਂ ਵੋਟ ਅੱਜ ਵੀ ਜਿਹੜੀ ਉਹ ਪਾ ਸਕਦੇ ਹੈਗੇ ਆ। 18 ਇਹ ਸਾਲ ਤੋਂ ਇੰਪੋਰਟੈਂਟ ਉੱਤੇ ਬਣੀਆਂ ਤੇ ਇਲੈਕਸ਼ਨ ਤੇ ਜੀ। ਪਹਿਲੀ ਵਾਰੀ ਕਹਿੰਦੇ ਹੋਊਗਾ ਕੈਲੀਫੋਰਨੀਆ ਦੇ ਵਿੱਚ ਜਿਹੜੇ ਹਾਈਲੀ ਡੈਮੋਕ੍ਰੈਟਿਕ ਸ਼ਹਿਰ ਹੈਗੇ ਆ, ਉੱਥੇ ਕਹਿੰਦੇ ਭਈ ਚੇਂਜ ਹੋ ਸਕਦੀ ਆ। ਲਾਸ ਐਂਜਲਸ ਦਾ ਮੇਅਰ ਜਿਹੜਾ ਆ ਪ੍ਰੋ ਰਿਪਬਲਿਕਨ ਚੁਣਿਆ ਜਾ ਸਕਦਾ ਹੈ। ਈਵਨ ਦੋ ਕਹਿੰਦੇ ਭਈ ਆਉਣ ਵਾਲੇ ਸਮੇਂ 'ਚ ਉਹ ਰਨ ਆਫ ਇਲੈਕਸ਼ਨ ਹੋਊਗੀ। ਸੈਨ ਫਰਾਂਸਿਸਕੋ ਦੇ ਅਟਾਰਨੀ ਜਨਰਲ ਦੀ ਰੀਕਾਲ ਆ ਤੇ ਬਹੁਤ ਜ਼ਿਆਦਾ ਚਾਂਸ ਆ ਵੀ ਉਹ ਰੀਕਾਲ ਹੋ ਜਾਣਗੇ। ਪ੍ਰਾਇਮਰੀਜ਼ ਜਿਹੜੀਆਂ ਆ ਅੱਜ ਉਹ ਕੈਲੀਫੋਰਨੀਆ, ਆਇਓਵਾ, ਮਿਸੀਸਿਪੀ, ਮੋਂਟਾਨਾ, ਨਿਊ ਜਰਸੀ, ਨਿਊ ਮੈਕਸੀਕੋ ਤੇ ਸਾਊਥ ਡਕੋਟਾ ਦੇ ਵਿੱਚ ਹੋਣ ਜਾ ਰਹੀਆਂ। ਮੇਨ ਜਿਹੜੇ ਇਸ਼ੂਜ਼ ਇਸ ਵਾਰ ਇਲੈਕਸ਼ਨ 'ਚ ਹੈਗੇ ਆ, ਇਨਫਲੇਸ਼ਨ ਆ, ਗਨਜ਼ ਆ, ਅਬੋਰਸ਼ਨ ਆ, ਪ੍ਰੈਜ਼ੀਡੈਂਟ ਟਰੰਪ ਦਾ ਵੀ ਜਿਹੜਾ ਇਸ਼ੂ ਆ ਇਸ ਇਲੈਕਸ਼ਨ ਦੇ ਵਿੱਚ ਹੈਗਾ, ਇਹ ਪ੍ਰਾਇਮਰੀਜ਼ 'ਚ ਉਹ ਕਾਫੀ ਜਗ੍ਹਾ ਦੇ ਉੱਤੇ ਮੈਟਰ ਕਰ ਰਿਹਾ ਹੈਗਾ। ਸੋ ਦੇਖਦੇ ਆ। ਕਹਿੰਦੇ ਵੀ ਲਾਸ ਐਂਜਲਸ ਦੇ ਮੇਅਰ ਜਿਹੜੇ ਇਸ ਟਾਈਮ ਲੜ ਰਹੇ ਆ ਪ੍ਰੋ ਰਿਪਬਲਿਕਨ ਰਹੇ ਆ। ਇਧਰੋਂ ਸੈਨ ਫਰਾਂਸਿਸਕੋ ਦਾ ਹੋਰ ਵੀ ਕੁਝ ਪ੍ਰੋਪੋਜੀਸ਼ਨਸ ਵੀ ਹੈਗੀਆਂ ਤੁਹਾਡੇ ਕੈਲੀਫੋਰਨੀਆ ਦੇ, ਕਿਉਂਕਿ ਆਪਣੇ ਲਿਸਨਰ ਆਲ ਓਵਰ ਯੂਐਸਏ ਆ। ਸੋ ਆਪਾਂ ਕਿਉਂਕਿ ਸਾਡੇ ਕੋਲ ਕੈਲੀਫੋਰਨੀਆ ਦੇ ਬੈਲਟ ਹੀ ਆਏ ਆ, ਦੂਜੇ ਆਪਾਂ ਨੂੰ ਪਤਾ ਨਹੀਂ, ਪਰ ਕੈਲੀਫੋਰਨੀਆ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੈਲਟ ਆਏ ਹੋ ਆ, ਸਾਰਿਆਂ ਦੇ ਆਏ ਹੋ ਆ। ਤੇ ਮੇਕ ਸ਼ੋਰ ਕਰ ਲਓ ਵੀ ਜਿਹੜੀਆਂ ਬੁੱਕਾਂ ਆਈਆਂ ਨਾਲ ਬੈਲਟ ਆਇਆ, ਪਲੀਜ਼ ਮੇਲ ਕਰ ਦਿਓ ਉਹਨਾਂ ਨੂੰ, ਡ੍ਰੌਪ ਕਰ ਦਿਓ, ਕਿਉਂਕਿ ਉਹਦੇ ਤੇ ਕੋਈ ਸਟੈਂਪ ਨਹੀਂ ਲੱਗਣੀ ਹੈਗੀ। ਤੁਸੀਂ ਸਰਚ ਕਰ ਲਓ ਵੀ ਕਿੱਥੇ ਡ੍ਰੌਪ ਕਰ ਸਕਦੇ ਆ। ਲਗਭਗ ਹਰ ਬਲਾਕ ਦੇ ਵਿੱਚ ਇਹਨੀ ਡ੍ਰੌਪ ਬਾਕਸ ਲਾਇਆ, ਕਿਸੇ ਲਾਇਬ੍ਰੇਰੀ 'ਚ, ਫਾਇਰ ਸਟੇਸ਼ਨ, ਪੁਲਿਸ ਸਟੇਸ਼ਨ ਹੋਰ। ਸੋ ਪਲੀਜ਼, ਕਿਉਂਕਿ ਇਹ ਕਾਊਂਟ ਹੁੰਦਾ ਆ ਵੀ ਤੁਸੀਂ ਵੋਟ ਪਾਈ ਆ ਨਹੀਂ ਪਾਈ, ਕਿਉਂਕਿ ਪੂਰਾ ਰੈਕਡ ਹੁੰਦਾ ਹੈਗਾ। ਸੋ ਜੇ ਆਪਾਂ ਜ਼ਿਆਦਾ ਵੋਟ ਪਾਵਾਂਗੇ ਤਦੇ ਹੀ ਗਾਹਾਂ ਨੂੰ ਕੋਈ ਕੈਂਡੀਡੇਟ ਜਿਹੜਾ ਖੜਦਾ ਆ ਉਹਨੂੰ ਪਤਾ ਹੁੰਦਾ ਵੀ ਇਹ ਪੰਜਾਬੀ ਕਮਿਊਨਿਟੀ ਨੇ ਇਸ ਏਰੀਏ 'ਚ ਨੇ, ਇਹਨਾਂ ਲੋਕਾਂ ਨੇ ਵੋਟ ਪਾਈ ਹੈਗੀ ਆ ਤੇ ਆਪਾਂ ਇਹਨਾਂ ਦੀ ਜਿਹੜੀ ਗੱਲਬਾਤ ਸੁਣੀ ਹੈ। ਤੇ ਜੇ ਹੁਣ ਉਹੀ ਹੋਵੇ ਵੀ ਸਾਡੀਆਂ ਵੋਟਾਂ ਹੀ ਐਵੇਂ ਇੱਕ ਸ਼ਹਿਰ ਦੇ ਵਿੱਚ 40-50 ਪਈਆਂ, ਪੋਪੂਲੇਸ਼ਨ ਸਾਡੀ 1000 ਤੋਂ ਵੱਧ, ਤੇ ਫਿਰ ਉਹ ਅਗਲੇ ਕਹਿੰਦੇ ਵੀ ਇਹਨਾਂ ਦੇ ਪਿੱਛੇ ਆਪਾਂ ਪੈਸੇ ਕਾਹਨੂੰ ਖਰਾਬ ਕਰਨੇ ਆ, ਵੀ ਆਰਾਮ ਨਾਲ ਜਿਹੜੇ ਲੋਕ ਵੋਟਾਂ ਪਾਉਂਦੇ ਆ ਉਹਨਾਂ ਦੇ ਪਿੱਛੇ ਜਾਈਏ। ਜੀ ਜੀ ਬਿਲਕੁਲ। ਸੋ ਆਪਣਾ ਆਪਣੇ ਆਪ ਨੂੰ ਦਿਖਾਓ ਵੀ ਤੇ ਆਪਣੀ ਵੋਟ ਦਾ ਭੁਗਤਾਨ ਵੀ ਜਿਹੜਾ ਉਹ ਕਰੋ। ਆਪਾਂ ਉੱਥੇ ਤਾਂ ਬੜੇ ਗਾਂਹ ਸ਼ਿੱਦਤ ਦੇ ਨਾਲ ਜਿਹੜਾ ਆ ਉਹ ਭਾਗ ਲੈਂਦੇ ਆ। ਜਦੋਂ ਪੰਜਾਬ ਦੇ ਵਿੱਚ, ਭਾਰਤ ਵਿੱਚ ਵੋਟਾਂ ਹੁੰਦੀਆਂ, ਇੱਥੇ ਆਹ ਹੋ ਗਿਆ, ਉੱਥੇ ਉਹ ਹੋ ਗਿਆ, ਇੱਥੇ ਵੀ ਰਹੋ। ਆਲਦੋ ਇਹ ਪ੍ਰਾਇਮਰੀਜ਼ ਹੈਗੀਆਂ ਜਿਹੜੀਆਂ ਮੇਨ ਜਨਰਲ ਇਲੈਕਸ਼ਨ ਕਾਈਂਡ ਆਫ ਉਸ ਹਿਸਾਬ ਦੇ ਨਾਲ ਨਵੰਬਰ 'ਚ ਆਉਣੀਆਂ। ਪਰ ਜਿੱਦਾਂ ਹਰਜੋਤ ਜੀ ਨੇ ਕਿਹਾ, ਬਹੁਤ ਸਾਰੇ ਮੈਜਰਸ, ਬਹੁਤ ਸਾਰੇ ਜਿਹੜੇ ਇੱਦਾਂ ਦੇ ਇਲੈਕਸ਼ਨਸ ਹੁੰਦੀਆਂ। ਹੁਣ ਜੇ ਕਿਸੇ ਨੂੰ 50% ਤੋਂ ਵੱਧ ਵੋਟਾਂ ਕਿਸੇ ਇੱਕ ਪ੍ਰਾਇਮਰੀ ਦੇ ਵਿੱਚ ਪੈ ਜਾਂਦੀਆਂ, ਕਈ ਵਾਰੀ ਉਹਨੂੰ ਨਵੰਬਰ ਦੀ ਚੋਣ ਜਿਹੜੀ ਉਹ ਲੜਨ ਦੀ ਲੋੜ ਨਹੀਂ ਪੈਂਦੀ, ਉਹ ਫਿਰ ਪੱਕੇ ਚੁਣੇ ਜਾਂਦੇ ਆ। ਸੋ ਥੋੜ੍ਹੇ ਲੋਕਾਂ ਦੇ ਉੱਤੇ ਜ਼ੋਰ ਲਾ ਕੇ ਕਈਆਂ ਦੀ ਸੀਟ ਪੱਕੀ ਹੋ ਜਾਂਦੀ ਆ। ਸੋ ਧਿਆਨ ਦੇ ਨਾਲ ਜਿਹੜਾ ਤੁਹਾਨੂੰ ਸਾਰਿਆਂ ਨੂੰ ਇਸ ਸਾਰੇ ਕਾਸੇ ਦੇ ਵਿੱਚ ਚੱਲਣ ਦੀ ਜ਼ਰੂਰਤ ਰਹਿੰਦੀ ਹੁੰਦੀ ਹੈ। ਕੈਲੀਫੋਰਨੀਆ ਦੇ ਵਿੱਚ ਰਾਜਕਨਵੀਰ ਸਿੰਘ ਜੀ ਕਹਿੰਦੇ ਦੋ ਮੇਨ ਮੁੱਦੇ ਜਿਹੜੇ ਇਸ ਟਾਈਮ ਹੈਗੇ ਆ ਵੋਟਰਸ ਦੇ ਲਈ, ਕ੍ਰਾਈਮ ਤੇ ਹੋਮਲੈਸਨੈਸ। ਤੇ ਹੋਮਲੈਸਨੈਸ ਦਾ ਇਨਫਲੇਸ਼ਨ ਵੀ ਨਾਲ ਹੀ ਇਨਫਲੇਸ਼ਨ ਜੋੜ ਲਓ। ਇਨਫਲੇਸ਼ਨ, ਚਲੋ ਇਨਫਲੇਸ਼ਨ ਤਾਂ ਪੂਰੇ ਯੂਐਸਏ 'ਚ ਆ, ਕੈਲੀਫੋਰਨੀਆ ਦੇ ਜਿਹੜੇ ਦੋ ਆ, ਤੇ ਇਨਫਲੇਸ਼ਨ ਤਾਂ ਪੂਰੇ ਯੂਐਸਏ ਦੇ ਵਿੱਚ ਹੀ ਆ। ਸੋ ਹੋਮਲੈਸਨੈਸ ਕ੍ਰਾਈਸਿਸ ਦੋਨਾਂ ਸ਼ਹਿਰਾਂ ਨੂੰ, ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਨੂੰ ਬਹੁਤ ਜ਼ਿਆਦਾ ਹਿੱਟ ਕਰ ਰਿਹਾ। ਹਾਲਾਂਕਿ ਆਪਾਂ ਨੂੰ ਪਤਾ ਹੈ ਵੀ ਸੈਕਰਾਮੈਂਟੋ ਚਲੇ ਜਾਓ, ਸਟਾਕਟਨ ਚਲੇ ਜਾਓ, ਓਕਲੈਂਡ ਚਲੇ ਜਾਓ, ਤੁਹਾਨੂੰ ਟੈਂਟ ਸਿਟੀਜ਼ ਜਿਹੜੇ ਆ ਪੂਰੀ ਤਰ੍ਹਾਂ ਮਿਲਦੇ ਆ। ਸੋ ਇਹਦੇ ਕਰਕੇ ਲੋਕ ਕਾਫੀ ਅਪਸੈਟ ਆ ਤੇ ਮਿਲੀਅਨਸ ਆਫ ਡਾਲਰ ਸਪੈਂਡ ਵੀ ਕਰ ਰਹੇ ਆ, ਪਰ ਫਿਰ ਵੀ ਕਿਉਂ ਨਹੀਂ ਜਿਹੜੀ ਆ ਹੋਮਲੈਸਨੈਸ ਖਤਮ ਹੋ ਰਹੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਦੇਖੋ ਸਾਡਾ ਮਕਸਦ ਡਰਾਉਣ ਦਾ ਨਹੀਂ, ਮੈਂ ਖਬਰ ਕਰਨ ਤੋਂ ਪਹਿਲਾਂ ਇਹ ਵਾਰਨਿੰਗ ਜਿਹੜੀ ਉਹ ਨਾਲ ਦੇਣਾ ਚਾਹੁੰਦਾ ਆ। ਪਰ ਵਰਲਡ ਬੈਂਕ ਇਹ ਖੁਦ ਆਖ ਰਿਹਾ ਆ ਵੀ ਜਿਹੜੀ ਦੁਨੀਆ ਭਰ ਦੀ ਇਕੋਨਮੀ, ਗਲੋਬਲ ਇਕੋਨਮੀ ਆ, ਉਹ 1970 ਦੇ ਦਹਾਕੇ ਵਾਲੀ
ਸਟੈਗਫਲੇਸ਼ਨ ਜਿਹੜੀ ਆ ਉਸ ਦੇ ਵਿੱਚੋਂ ਲੰਘ ਸਕਦੀ ਆ, ਉਸ ਦਾ ਅਸਰ ਆ ਰਿਹਾ ਆ। ਕਹਿੰਦੇ ਵੀ ਗਲੋਬਲ ਇਕੋਨਮੀ ਅਗਲੇ ਕਈ ਸਾਲਾਂ ਦੇ ਵਿੱਚ ਬੜੀ ਵੀਕ ਗਰੋਥ, ਕਮਜ਼ੋਰ ਜਿਹੜੀ ਕਹਿ ਲਓ ਵੀ ਚੜ੍ਹਤ ਹੁੰਦੀ ਆ ਉਸ ਦੇ ਵੱਲ, ਤੇ ਨਾਲ ਦੇ ਨਾਲ ਵੱਧਦੀਆਂ ਕੀਮਤਾਂ, ਰਾਈਜ਼ਿੰਗ ਪ੍ਰਾਈਸਿਸ। ਕਹਿੰਦੇ ਵੀ ਇਹ ਇੱਕ ਟਾਕਸਿਕ ਜ਼ਹਿਰੀਲਾ ਕੰਬੀਨੇਸ਼ਨ ਬਣ ਚੁੱਕਾ ਆ, ਜਿਹੜਾ ਕਿ ਦੁਨੀਆ ਦੇ ਵਿੱਚ ਦਰਜਨਾਂ ਹੀ ਮੁਲਕਾਂ ਦੇ ਲਈ ਜਿਹੜਾ ਆ ਉਹਨਾਂ ਦੇ ਲਈ ਬੜੀ ਮੁਸ਼ਕਿਲਾਂ ਦੇ ਲਈ ਆ ਰਿਹਾ। ਕਹਿੰਦੇ ਪੈਨਡੈਮਿਕ ਤੋਂ ਰੀਬਾਊਂਡ ਕਰਨ ਦੇ ਲਈ ਦੁਨੀਆ ਦੀਆਂ ਇਕੋਨਮੀਜ਼ ਉਹ ਜੀ ਤੋੜ ਕੋਸ਼ਿਸ਼ ਕਰ ਰਹੀਆਂ ਸੀ, ਪਰ ਨਾਲ ਦੇ ਨਾਲ ਇਹ ਜੋ ਇਸ ਟਾਈਮ ਸਥਿਤੀ ਬਣ ਚੁੱਕੀ ਆ ਵੀ ਗਰੋਥ ਨਹੀਂ ਹੋ ਰਹੀ ਤੇ ਪ੍ਰਾਈਸਾਂ ਜਿਹੜੀਆਂ ਵਧਣੀਆਂ ਆ, ਉਹ ਇੱਕ ਕੰਮ ਖਰਾਬ ਕਰ ਰਹੀ ਆ। ਕਹਿੰਦੇ 1970 ਤੋਂ ਬਾਅਦ ਦੇ ਵਿੱਚ ਇਦਾਂ ਦੀ ਚੀਜ਼ ਨਹੀਂ ਸੀ ਦੇਖੀ ਗਈ। ਉਦੋਂ ਆਇਲ ਸ਼ੌਕ ਜਿਹੜਾ ਹੋਇਆ ਸੀ ਤੇ ਉਸ ਨੂੰ ਸਟੈਗਫਲੇਸ਼ਨ ਦਾ ਨਾਮ ਦਿੱਤਾ ਗਿਆ ਸੀ, ਜਿਸ ਨੇ ਕਹਿੰਦੇ ਆ ਵੀ ਗਰੋਥ ਰੋਕੀ ਤੇ ਪ੍ਰਾਈਸਾਂ ਜਿਹੜੀਆਂ ਉਹ ਵਧੀਆਂ ਤੇ ਉਸ ਨੂੰ ਸਟੈਗਫਲੇਸ਼ਨ ਦਾ ਨਾਮ ਦਿੱਤਾ ਗਿਆ। ਤੇ ਕਹਿੰਦੇ ਵੀ ਅੱਜ ਦੁਨੀਆ ਦੇ ਅਰਥਚਾਰੇ ਦੇ ਲਈ ਇਹੀ ਇਸ ਟਾਈਮ ਚੁਣੌਤੀਆਂ ਦਰਪੇਸ਼ ਨੇ। ਬੈਂਕ ਨੇ ਆਪਣੀ ਜਿਹੜੀ ਗਲੋਬਲ ਗਰੋਥ ਫੋਰਕਾਸਟ, ਯਾਨੀ ਕਿ ਦੁਨੀਆ ਦੇ ਵਿੱਚ ਜਿਹੜਾ ਵਾਧਾ ਹੋਣਾ ਸੀਗਾ ਇਕੋਨਮੀ ਦੇ ਵਿੱਚ, ਉਸ ਨੂੰ 2.9% ਦੇ ਉੱਤੇ ਰੱਖ ਲਿਆ। ਜਨਵਰੀ ਦੇ ਵਿੱਚ ਇਹ ਅਨੁਮਾਨਿਤ ਸੀਗਾ, ਸੋਚ ਰਹੇ ਸੀ ਵੀ 4.1% ਇਹ ਗਰੋਥ ਦੁਨੀਆ ਦੀ ਇਕੋਨਮੀ ਦੇ ਵਿੱਚ ਹੋਊਗੀ, ਪਰ ਉਹ ਹੁਣ ਘਟ ਕੇ 1% ਤੋਂ ਵੀ ਵੱਧ ਘਟ ਕੇ 2.9% ਦੇ ਉੱਤੇ ਇਹਨਾਂ ਨੇ ਫੋਰਕਾਸਟ ਕਰ ਰਹੀ ਹੈ। ਹੋ ਸਕਦਾ ਇਸ ਤੋਂ ਵੀ ਥੱਲੇ ਆ ਜਾਵੇ। ਪੈਨਡੈਮਿਕ ਤੋਂ ਬਾਹਰ ਉੱਭਰਦਿਆਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਨਾਲ ਜਿੱਥੇ ਗੇੜਾ ਚੱਲਣਾ ਸੀ ਉਹ ਗੇੜਾ ਜਿਹੜਾ ਉੱਥੇ ਨਾਲ ਦੇ ਨਾਲ ਇਕੋਨਮੀ ਦਾ ਰੁਕ ਗਿਆ। ਬਹੁਤ ਸਾਰੀਆਂ ਕਮੋਡਿਟੀਜ਼ ਹੁੰਦੀਆਂ ਆ, ਉਹਨਾਂ ਦੇ ਪ੍ਰਾਈਸ ਵੱਧ ਗਏ, ਚਾਹੇ ਫੂਡ ਦਾ ਹੋਵੇ, ਆਪਾਂ ਯੂਰੀਏ ਦਾ ਦੇਖਿਆ, ਤੇਲ ਦਾ ਜਿਹੜਾ ਉਹ ਦੇਖਿਆ। ਕਹਿੰਦੇ ਵੀ ਉਸ ਦੇ ਨਾਲ ਦੁਨੀਆ ਭਰ ਦੇ ਵਿੱਚ ਇਨਫਲੇਸ਼ਨ ਵਧੀ ਆ। ਕਹਿੰਦੇ ਵੀ ਵਰਲਡ ਬੈਂਕ ਕਹਿੰਦਾ ਆ ਵੀ 2023 ਤੇ 24 ਦੇ ਵਿੱਚ ਬਹੁਤ ਘੱਟ ਇੰਪਰੂਵਮੈਂਟ ਦੀ ਆਸ ਆ। ਸੋ ਇਹਨਾਂ ਨੇ ਅਗਲੇ ਜਿਹੜੇ 2-2.5 ਸਾਲ ਦੇ ਵਿੱਚ ਸਲੰਪ ਦੀ ਅਨੁਮਾਨ ਜਿਹੜਾ ਉਹ ਲਾਇਆ ਆ। ਸੋ ਦੇਖੋ, ਇਹ ਹੁਣ ਮੈਂ ਨਹੀਂ ਕਹਿ ਰਿਹਾ, ਹਰਜੋਤ ਸਿੰਘ ਜੀ ਨਹੀਂ ਕਹਿ ਰਹੇ, ਵਰਲਡ ਬੈਂਕ ਖੁਦ ਆਪ ਜਿਹੜਾ ਉਹ ਇਹ ਕਹਿ ਰਿਹਾ ਆ। ਹੁਣ ਇਹ ਨਹੀਂ ਸਮਝ ਆ ਰਹੀ ਵੀ ਸਥਿਤੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾਊਗੀ। ਬਾਹਰ ਹਰਜੋਤ ਸਿੰਘ ਜੀ ਘੁੰਮਣ ਫਿਰਨ ਜਾਓ, ਦੇਖੋ ਕਿਤੇ ਸਾਰੇ ਕੁਝ ਭਰੇ ਪਏ ਆ, ਲੋਕ ਸਪੈਂਡ ਕਰ ਰਹੇ ਆ, ਨੋ ਡਾਊਟ, ਪਰ ਪਿੰਚ ਜਿਹੜਾ ਉਹ ਲੋਕਾਂ ਨੂੰ ਪੀੜ ਜਿਹੜੀ ਇਸ ਦੇ ਬਾਬਤ ਹੋ ਰਹੀ ਆ। ਸੋ ਮਿਡਲ ਇਨਕਮ ਇਕੋਨਮੀਜ਼, ਲੋ ਤੇ ਮਿਡਲ ਇਨਕਮ ਇਕੋਨਮੀਜ਼ ਦੇ ਉੱਤੇ ਕਹਿੰਦੇ ਇਸ ਸਟੈਗਫਲੇਸ਼ਨ ਦਾ ਬਹੁਤ ਵੱਡਾ ਅਸਰ ਹੋ ਸਕਦਾ ਆ। ਉਹ ਉਹਨਾਂ ਇਕੋਨਮੀਜ਼ ਨੂੰ ਮੂੰਹ ਮੂੰਹ ਜਿਹੜੀਆਂ ਉਹ ਡੇਗ ਸਕਦੀਆਂ। ਸੋ ਸਾਰਿਆਂ ਨੇ ਬਹੁਤ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਆ। ਇਹ ਹੁਣ ਲੋਕਾਂ ਦੀ ਨਹੀਂ, ਇਹ ਤਾਂ ਮੁਲਕਾਂ ਦੀ ਗੱਲ ਜਿਹੜੀ ਹੈ ਵਰਲਡ ਬੈਂਕ ਇਸ ਟਾਈਮ ਕਰ ਰਿਹਾ ਹੈਗਾ ਆ। ਵਰਲਡ ਇਕਨੋਮਿਕ ਫੋਰਮ ਇਹਨਾਂ ਨੇ ਮੀਟਿੰਗ ਕੀਤੀ ਹੈਗੀ ਆ ਮੰਡੇ ਨੂੰ, ਇੰਟਰਨੈਸ਼ਨਲ ਮੋਨਿਟਰੀ ਫੰਡ, ਤੇ ਕਹਿੰਦੇ ਵੀ ਬਿਗੇਸਟ ਟੈਸਟ ਹੈਗਾ ਇਸ ਵਾਰੀ ਸੈਕੰਡ ਵਰਲਡ ਵਾਰ ਤੋਂ ਬਾਅਦ। ਪਹਿਲੀ ਵਾਰੀ 2020 ਚ ਹੋਈ ਸੀ ਡੈਵੋਸ ਦੇ ਵਿੱਚ। ਕਲੈਮਿਟੀਜ਼ ਆ ਸਕਦੀਆਂ, ਕਹਿੰਦੇ ਵੀ ਮਹਾਮਾਰੀਆਂ ਆ ਸਕਦੀਆਂ, ਜਿਸ ਤਰ੍ਹਾਂ ਭੁੱਖ, ਫੂਡ ਦੀ ਸ਼ਾਰਟੇਜ, ਸਾਰਾ ਕੁਝ ਆਪਾਂ ਦੇਖਿਆ। ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋ ਗਈ ਤੇ ਸਾਰਾ ਕੁਝ, ਕਿਉਂਕਿ ਕਣਕ ਉੱਥੋਂ ਬਹੁਤ ਆਉਂਦੀ ਸੀ, ਉਹ ਬੰਦ ਹੋ ਗਿਆ। ਇੰਡੀਆ ਵਾਲੇ ਕਹਿੰਦੇ ਵੀ ਥੋੜਾ ਜਿਹਾ ਹੀ ਕਣਕ ਐਕਸਪੋਰਟ ਕਰਦੇ, ਉਹ ਨਹੀਂ ਬੰਦ ਕਰਤੀ, ਉਹਦਾ ਵੀ ਜਿਹੜਾ ਅਸਰ ਪੈ ਰਿਹਾ। ਇੰਡੋਨੇਸ਼ੀਆ ਨੇ ਬੰਦ ਕਰਤੀ। ਸੋ ਆਉਣ ਵਾਲੇ ਸਮੇਂ 'ਚ ਆਪਾਂ ਚਲੋ ਮਹਾਰਾਜ ਦੀ ਕਿਰਪਾ ਆ, ਵਧੀਆ ਮੁਲਕਾਂ 'ਚ ਰਹਿੰਦੇ ਆ। ਜਿਹੜੇ ਗਰੀਬ ਮੁਲਕ ਹੈਗੇ ਉੱਥੇ ਭੁੱਖਮਰੀ ਬਹੁਤ ਪੈ ਸਕਦੀ ਆ। ਤੇ ਇਹ ਵੀ ਚਲੋ ਅਸੀਂ ਆਪਣੇ ਵੱਲੋਂ ਵੀ ਇਕੋਨੋਮਿਸਟ ਕਹਿ ਰਹੇ ਆ ਵੀ ਜਿਹੜਾ ਫੂਡ ਆ ਉਹ ਸਾਨੂੰ ਵੇਸਟ ਨਹੀਂ ਕਰਨਾ ਚਾਹੀਦਾ ਹੈਗਾ, ਘਰਾਂ ਦੇ ਵਿੱਚ ਉਗਾਉਣਾ ਚਾਹੀਦਾ ਹੈਗਾ। ਆਪਾਂ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਜਾਂਦੇ ਆ, ਲੰਗਰ ਉਨਾ ਕੇ ਛਕਦੇ ਆ, ਉਨਾ ਕੇ ਪਵਾਉਂਦੇ ਆ ਜਿੰਨਾ ਛਕਣਾ ਹੁੰਦਾ, ਤਾਂ ਕਿ ਜੂਠ ਨਾ ਛੱਡੀ ਜਾਵੇ। ਅਮਰੀਕਾ ਦੇ ਵਿੱਚ ਫੂਡ ਦਾ ਬਹੁਤ ਜ਼ਿਆਦਾ ਵੇਸਟ ਹੁੰਦਾ ਆ। ਘਰਾਂ 'ਚ ਵੀ ਆਪਾਂ ਦੇਖਦੇ ਆ, ਥੋੜਾ ਜਿਹਾ ਕਰਕੇ ਬਾਕੀ ਸਿੱਟ ਦਿੰਦੇ ਆ। ਆਪਣੇ ਵੱਲ ਨਾ ਦੇਖੋ, ਪੂਰੀ ਦੁਨੀਆ 'ਚ ਦੇਖੋ, ਜਿੰਨਾ ਕੁ ਯੂਜ਼ ਕਰਨਾ ਆ ਉਨਾ ਹੀ ਵਰਤੋ। ਘਰਾਂ ਦੇ ਵਿੱਚ ਸਬਜ਼ੀਆਂ, ਦਾਲਾਂ, ਜਿਹਦੇ ਕੋਲ ਥੋੜੀ ਵੀ ਜਗ੍ਹਾ ਆ, ਜ਼ਰੂਰ ਉਗਾਓ। ਇਹ ਆਉਣ ਵਾਲੇ ਸਮੇਂ ਦੇ ਵਿੱਚ 2-2.5 ਸਾਲਾਂ 'ਚ ਕਾਫੀ ਵੱਡੀ ਪ੍ਰੋਬਲਮ ਜਿਹੜੀ ਆ ਆਲ ਓਵਰ ਦੀ ਵਰਲਡ ਆਣੀ ਆ। ਠੀਕ ਆ ਵੀ ਆਪਾਂ ਅਮਰੀਕਾ, ਕੈਨੇਡਾ ਜਾਂ ਉਹਨਾਂ ਮੁਲਕਾਂ 'ਚ ਰਹਿੰਦੇ ਆ, ਪਰ ਇੱਥੇ ਵੀ ਆਪਾਂ ਦੇਖਿਆ ਵੀ ਕਿੱਦਾਂ ਜ਼ਿਆਦਾ ਜਿਹੜਾ ਫੂਡ ਆ ਉਹ ਮਹਿੰਗਾ ਹੋ ਗਿਆ ਹੈਗਾ।
ਜੀ, ਬਿਲਕੁਲ ਹਰਜੋਤ ਸਿੰਘ ਜੀ। ਜਿਹੜੇ ਕੋਈ ਸਟੋਰਾਂ ਨੂੰ ਗਰੋਸਰੀ ਕਰਨ ਜਾਂਦੇ ਆ, ਜਦੋਂ ਨੂੰ ਵੀ ਜਾਣਾ ਪੈਂਦਾ, ਲੋਕਾਂ ਨੂੰ ਪਤਾ ਲੱਗਦਾ ਹੈ, ਯਾਰ ਇਹੀ ਚੀਜ਼ਾਂ ਦੇ ਨਾਲ ਜਿੱਥੇ ਪਹਿਲੋਂ ਕਾਰਟ ਭਰ ਜਾਂਦੀ ਸੀ, ਹੁਣ ਅੱਧੀ ਵੀ ਨਹੀਂ ਜਿਹੜੀ ਉਹ ਹੁੰਦੀ, ਉਹ ਪ੍ਰਾਈਸ ਜਿਹੜਾ ਓਨਾ ਹੀ ਤੇ ਸਮਾਨ ਜਿਹੜਾ ਉਹ ਅੱਧਾ ਰਹਿ ਗਿਆ ਹੈ। ਸੋ ਓਬਵੀਅਸਲੀ ਇਨਫਲੇਸ਼ਨ ਦਾ ਅਸਰ ਲੋਕਾਂ ਨੂੰ ਉਹ ਭੁਗਤ ਰਹੇ ਆ। ਇਕੋਨਮੀਜ਼ ਨੂੰ ਲੀਹ 'ਤੇ ਲੈ ਕੇ ਆਉਣ ਦੇ ਲਈ ਸਰਕਾਰਾਂ ਬਹੁਤ ਕੁਛ ਆਪਣੇ ਪੱਧਰ ਦੇ ਉੱਤੇ ਕਰਦੀਆਂ ਰਹਿੰਦੀਆਂ ਆ, ਪਰ ਸਮਹਾਉ ਇਹ ਇੱਦਾਂ ਦੀ ਜਿਹੜੀ ਹਾਲ ਦੀ ਘੜੀ ਇਹਨਾਂ ਦੇ ਕਾਬੂ 'ਚ ਨਹੀਂ ਆ। ਕੱਲ੍ਹ ਜਿਹੜੇ ਪੀਟ ਬਿਊਟੀਜਿਜ ਜਿਹੜੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਆ, ਉਹਨਾਂ ਨੇ ਵੀ ਇਹ ਕਿਹਾ, ਕਹਿੰਦੇ ਵਾਈਟ ਹਾਊਸ 'ਚ ਡਾਇਲ ਥੋੜ੍ਹੀ ਹੈਗਾ ਆ ਕੋਈ ਵੀ ਅਸੀਂ ਆਇਲ ਦੀਆਂ ਪ੍ਰਾਈਸਾਂ ਕਦੀ ਘਟਾ ਦਈਏ ਤੇ ਕਦੀ ਵਧਾ ਦਈਏ। ਉੱਧਰ ਕਾਮਰਸ ਸੈਕਟਰੀ ਆ, ਉਹ ਕਹਿੰਦੇ ਵੀ ਇਸ ਟਾਈਮ ਜਿਹੜੀ ਬਰੂਟਲ ਰਿਐਲਿਟੀ ਜੋ ਇਸ ਟਾਈਮ ਕੌੜੀ ਸੱਚਾਈ ਹੈਗੀ ਆ, ਉਹ ਇਹੀ ਆ ਵੀ ਹੋਰ ਅਸੀਂ ਬਹੁਤਾ ਕੁਛ ਨਹੀਂ ਕਰ ਸਕਦੇ ਗੈਸ ਦੇ ਪ੍ਰਾਈਸਿਸ ਨੂੰ ਲੈ ਕੇ। ਸੋ ਇਹਦਾ ਮਤਲਬ ਵੀ ਹੱਥ ਖੜੇ ਨੇ ਪ੍ਰਸ਼ਾਸਨ ਦੇ। ਕਾਮਰਸ ਸੈਕਟਰੀ ਜੀਨਾ ਰੈਮੁੰਡੋ, ਉਹਨਾਂ ਨੇ ਅੱਜ ਇਸ ਦੇ ਬਾਬਤ ਕਿਹਾ ਆ, ਵਾਈਟ ਹਾਊਸ ਕਹਿੰਦੇ ਵੀ ਇਹਨਾਂ ਗੈਸ ਪ੍ਰਾਈਸਿਸ ਨੂੰ ਟੈਕਲ ਕਰਨ ਦੇ ਲਈ, ਉਸ ਨੂੰ ਘਟਾਉਣ ਦੇ ਲਈ ਕੋਈ ਹੋਰ ਵੱਡੇ ਕਦਮ ਜਿਹੜੇ ਉਹ ਨਹੀਂ ਚੱਕ ਸਕਦੇ, ਤੇ ਇਹਨਾਂ ਨੇ ਸਾਰਾ ਜਿਹੜਾ ਨਜ਼ਲਾ ਆ ਉਹ ਰੂਸ ਦੇ ਦੁਆਰਾ ਹਮਲਾ ਕੀਤਾ ਗਿਆ ਯੂਕਰੇਨ ਦੇ ਉੱਤੇ, ਉਸ ਦੇ ਉੱਤੇ ਜਿਹੜਾ ਉਹ ਸੁੱਟ ਦਿੱਤਾ ਹੈ। CNN ਦੇ ਨਾਲ ਗੱਲ ਕਰਦੇ ਹੋਏ ਇਹ ਜਿਹੜਾ ਇਹਨਾਂ ਨੇ ਗੱਲ ਆਖੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕੁਛ ਮਹੀਨੇ ਪਹਿਲਾਂ ਆਖਿਆ ਸੀਗਾ ਵੀ ਅਸੀਂ 1 ਮਿਲੀਅਨ ਬੈਰਲ ਐਵਰੀ ਡੇ ਜਿਹੜੇ ਤੇਲ ਭੰਡਾਰ ਆ ਮੁਲਕ ਦਾ, ਉਸ ਦੇ ਵਿੱਚੋਂ ਕੱਢ ਰਹੇ ਆ, ਰਿਫਾਈਨਰੀਜ਼ ਨੂੰ ਘੱਲ ਰਹੇ ਆ ਤਾਂ ਜੋ ਤੇਲ ਦੀਆਂ ਪ੍ਰਾਈਸਾਂ ਦੇ ਉੱਤੇ ਕਾਬੂ ਪਾਇਆ ਜਾਵੇ। ਹੁਣ ਤਾਂ ਇਹ ਸੋਚਦੇ ਆ ਵੀ ਜੇ ਕਿਤੇ ਉਹ ਨਾ ਘੱਲਿਆ ਹੁੰਦਾ ਤੇ ਗੈਸ ਜਿਹੜੀ ਉਹ ਕਿੱਥੇ ਚਲ ਜਾਣੀ ਸੀ। $6 ਤੋਂ ਉੱਤੇ $6.25 ਦੇ ਤਕਰੀਬਨ ਕੈਲੀਫੋਰਨੀਆ 'ਚ ਐਵਰੇਜ ਗੈਸ ਪ੍ਰਾਈਸ ਆ, ਐਵਰੇਜ $6.25 ਕਦੀ ਦੇਖਿਆ ਨਹੀਂ। ਅੱਜ ਇੱਕ ਗੈਸ ਸਟੇਸ਼ਨ ਤੇ ਮੈਂ ਦੇਖਣਾ ਸੀ, ਉਹ ਗੈਸ ਸਟੇਸ਼ਨ ਦੇ ਕੋਲ 6 ਹੀ ਨਹੀਂ ਸੀਗੇ, ਇੰਨੇ ਜ਼ਿਆਦਾ ਗੈਸ ਪ੍ਰਾਈਸਿਸ ਆ, ਉਹਨਾਂ ਕੋਲ ਨੰਬਰ ਹੀ ਨਹੀਂ ਸੀਗੇ ਲਾਉਣ ਨੂੰ, ਤੇ ਉਹਨਾਂ ਨੇ ਹੱਥ ਨਾਲ ਲਿਖ ਕੇ, ਕਾਗਜ਼ ਤੇ ਲਿਖ ਕੇ ਚਿਪਕਾਇਆ ਸੀਗਾ। ਸੋ ਇਹਨਾਂ ਨੇ ਵੀ ਨਹੀਂ ਸੀ ਕਦੀ ਸੋਚਿਆ ਵੀ ਗੈਸ ਪ੍ਰਾਈਸਾਂ ਜਿਹੜੀਆਂ ਇੱਥੇ ਤੱਕ ਜਿਹੜੀਆਂ ਉਹ ਪਹੁੰਚ ਜਾਣੀਆਂ ਹੈਗੀਆਂ। ਸੋ ਕਾਮਰਸ ਸੈਕਟਰੀ ਦੀ ਇਹ ਜਿਹੜੀ ਅਸੈਸਮੈਂਟ ਆ, ਇੱਕ ਹਿਸਾਬ ਦੇ ਨਾਲ ਹੱਥ ਖੜੇ ਕਰ ਦਿੱਤੇ ਪ੍ਰਸ਼ਾਸਨ ਦੇ ਦੁਆਰਾ, ਇਹ ਚਿੰਤਾਜਨਕ ਆ ਵੀ ਇਹਦਾ ਮਤਲਬ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਜਿਹੜੀ ਰਾਹਤ ਆ ਉਹ ਨਹੀਂ ਮਿਲੂਗੀ। ਥੋੜੇ ਦਿਨ ਪਹਿਲਾਂ ਐਡਮ ਸ਼ਿਫ ਉਹਨਾਂ ਨੇ ਇੱਕ op-ed ਆਰਟੀਕਲ ਲਿਖਿਆ ਸੀ। ਉਹਨਾਂ ਨੇ ਹੁਣ ਖੁਦ ਆਪਣੇ ਜਿਹੜੇ ਡੈਮੋਕ੍ਰੇਟ ਸਾਥੀਆਂ ਨੂੰ ਇੱਕ ਹਿਸਾਬ ਦੇ ਨਾਲ ਸਲਾਹ ਦਿੱਤੀ ਆ ਵੀ ਭਾਈ ਟੈਕਸ ਹੌਲੀਡੇ ਕਰੋ, ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਕੁਛ ਤਾਂ ਰਾਹਤ ਜਿਹੜੀ ਉਹ ਮਿਲੇ। ਪਰ ਸਾਡੇ ਇੱਥੇ ਕੈਲੀਫੋਰਨੀਆ ਦੇ ਖਾਸ ਕਰਕੇ ਜਿਹੜੇ ਸੈਕਰਾਮੈਂਟੋ 'ਚ ਬੈਠੇ ਆ ਜਿੰਨੇ ਵੀ ਡੈਮੋਕ੍ਰੇਟਸ, ਤੇ ਉਹ ਕਹਿੰਦੇ ਵੀ ਨਹੀਂ, ਇੱਦਾਂ ਦਾ ਕੰਮ ਜਿਹੜਾ ਅਸੀਂ ਨਹੀਂ ਕਰਦੇ। ਅਸੀਂ ਤੁਹਾਨੂੰ ਪਹਿਲੋਂ $400 ਦਾ ਡੈਬਿਟ ਕਾਰਡ ਦਾ ਸ਼ਗੂਫਾ ਛੱਡਿਆ, ਫਿਰ ਹੁਣ ਉਹਨਾਂ ਨੇ ਇਹ ਕਰ ਦਿੱਤਾ ਵੀ ਅਸੀਂ ਵੀ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ, ਪਰ ਕੀਤਾ ਉਹਨਾਂ ਦੋਨਾਂ 'ਚੋਂ ਅਜੇ ਕੁਛ ਵੀ ਨਹੀਂ। ਛੁੱਟੀ ਤੇ ਇਸ ਟਾਈਮ ਹੈਗੇ ਨੇ, ਹੁਣ ਦੇਖੋ ਕਦੋਂ ਆਉਂਦੇ ਨੇ ਤੇ ਕਦੋਂ ਕੋਈ ਲੋਕਾਂ ਨੂੰ ਰਾਹਤ ਜਿਹੜੀ ਉਹ ਮਿਲਦੀ ਆ। ਉੱਦਾਂ ਤਾਂ ਐਗਜ਼ੈਕਟਿਵ ਆਰਡਰ ਦੇ ਉੱਤੇ ਝੱਟ ਦੇਣੀ ਸਾਈਨ ਕਰ ਦਿੰਦੇ ਕਈ ਚੀਜ਼ਾਂ ਦੇ ਉੱਤੇ, ਲੋਕਾਂ ਨੂੰ ਰਾਹਤ ਦੇਣ ਦੇ ਲਈ ਇਹਨਾਂ ਦੀ ਸਿਆਹੀ ਜਿਹੜੀ ਉਹ ਮੁੱਕ ਜਾਂਦੀ ਆ। ਗੈਸ ਪ੍ਰਾਈਸਿਸ ਦੀ ਗੱਲ ਕਰਦੇ ਜਾਈਏ, ਅੱਜ ਗੋਲਡਮੈਨ ਸੈਕਸ ਨੇ ਪ੍ਰੈਡਿਕਟ ਕੀਤਾ ਆ ਵੀ ਸਮਰ ਦੇ ਵਿੱਚ $140 ਨੂੰ ਜਿਹੜਾ ਬੈਰਲ ਆ ਗੈਸ ਪ੍ਰਾਈਸਿਸ ਹੋ ਜਾਣਗੀਆਂ। 13 ਸਟੇਟਾਂ 'ਚ ਗੈਸ ਦੀ ਪ੍ਰਾਈਸ $5 ਤੋਂ ਉੱਤੇ ਆ। ਸਾਡੀ ਖੁਦ ਦੀ ਸਟੇਟ ਕੈਲੀਫੋਰਨੀਆ 'ਚ ਸਵਾ 6 ਤੋਂ ਲੈ ਕੇ 7.5 $8 ਤੱਕ ਆ। ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਕਹਿੰਦੇ ਵੀ ਰਿਸੈਸ਼ਨ 100% ਆਊਗਾ। ਗੋਲਡਮੈਨ ਸੈਕਸ ਨੇ ਇਹ ਕਿਹਾ ਵੀ ਸਮਰ ਦੇ ਵਿੱਚ ਰੀਟੇਲ ਗੈਸ ਪ੍ਰਾਈਸਿਸ ਹੋਰ ਵੀ ਉੱਪਰ ਜਾਣਗੀਆਂ। ਜੇ ਜਿਸ ਤਰ੍ਹਾਂ ਉਹ $150 ਤੋਂ $160 ਤੱਕ ਬੈਰਲ ਦੀ ਪ੍ਰਾਈਸ ਕਹਿ ਰਹੇ ਹੈਗੇ। ਨੈਸ਼ਨਲ ਐਵਰੇਜ ਹੁਣ ਆਲਮੋਸਟ $5 ਦੇ ਲਾਗੇ ਪਹੁੰਚ ਚੁੱਕੀ ਹੈਗੀ। ਲੋਕਾਂ ਦਾ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਧੂੰਆਂ ਨਿਕਲ ਗਿਆ ਹੈਗਾ। $5 ਤੋਂ ਉੱਪਰ ਗੈਸ ਨਿਊ ਜਰਸੀ, ਮੈਸਾਚਿਊਸੇਟਸ, ਮੇਨ, ਓਹਾਇਓ, ਪੈਂਸਿਲਵੇਨੀਆ, ਯੂਟਾ, ਆਈਡਾਹੋ ਇਹਨਾਂ ਦੇ ਵਿੱਚ ਪਹੁੰਚ ਚੁੱਕੀ ਹੈਗੀ ਆ। ਮੂਡੀਜ਼ ਐਨਾਲਿਟੀਕਲ ਇਕੋਨੋਮਿਸਟ ਹੈਗੇ ਆ ਬਹੁਤ ਵਰਲਡ ਲੈਵਲ ਦੇ, ਮਾਰਕ ਜ਼ੈਂਡੀ, ਉਹਨਾਂ ਨੇ ਇਹ ਕਿਹਾ ਆ ਵੀ ਜੇ ਆਇਲ ਦੀਆਂ ਪ੍ਰਾਈਸਿਸ $150 ਬੈਰਲ ਚਲੇ ਗਈਆਂ ਤੇ 100% ਆ ਵੀ ਵੀ ਆਰ ਇਨਟੂ ਰਿਸੈਸ਼ਨ, ਫਿਰ ਇਹ ਤੋਂ ਬਿਨਾਂ ਬਚਿਆ ਨਹੀਂ ਜਾ ਸਕਦਾ। ਸਮਰ ਦੇ ਵਿੱਚ ਕਹਿੰਦੇ ਵੀ 100% ਸ਼ੋਰ ਆ ਪ੍ਰਾਈਸਿਸ ਹੋਰ ਉੱਪਰ ਜਾਣਗੀਆਂ। ਸੋ ਸਾਨੂੰ ਲੱਗਦਾ ਨਹੀਂ ਵੀ ਜਿਹੜੀਆਂ ਗੈਸ ਦੀਆਂ ਪ੍ਰਾਈਸਾਂ ਆ ਉਹ ਆਉਣ ਵਾਲੇ ਸਮੇਂ 'ਚ 2-3 ਮਹੀਨਿਆਂ 'ਚ ਥੱਲੇ ਜਾਊਗੀਆਂ।
ਤੇ ਜੀ ਅਗਲੀ ਖਬਰ ਬੰਗਲਾਦੇਸ਼ ਵੱਲ ਚਲੀਏ। ਬੰਗਲਾਦੇਸ਼ ਤੋਂ ਬੜੀ ਮਾੜੀ ਖਬਰ ਆ ਰਹੀ ਆ। ਉੱਥੇ ਇੱਕ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗ ਗਈ, ਜਿਹਦੇ ਨਾਲ 49 ਲੋਕਾਂ ਦੀ ਮੌਤ ਹੋ ਗਈ, 100 ਤੋਂ ਜ਼ਿਆਦਾ ਜਿਹੜੇ ਆ ਫੱਟੜ ਹੋ ਗਏ। ਸਾਊਥ ਈਸਟਰਨ ਬੰਗਲਾਦੇਸ਼ ਦੇ ਵਿੱਚ ਢਾਕਾ ਤੋਂ ਖਬਰ ਆ ਰਹੀ ਆ। ਇੱਕ ਕੰਟੇਨਰ ਡਿਪੂ ਜਿੱਥੇ ਕਿ ਕੰਪਨੀ ਦਾ ਨਾਮ BM ਇਨਲੈਂਡ ਕੰਟੇਨਰ ਡਿਪੂ ਦੱਸਿਆ ਗਿਆ। ਇਹ ਡੱਚ ਤੇ ਬੰਗਲਾਦੇਸ਼ ਦਾ ਜੁਆਇੰਟ ਵੈਂਚਰ ਸੀ। ਕੈਮੀਕਲ ਦੇ ਨੂੰ ਅੱਗ ਲੱਗ ਗਈ, ਜਿਹਦੇ ਨਾਲ 49 ਲੋਕਾਂ ਦੀ ਮੌਤ ਹੋਈ ਆ, 100 ਤੋਂ ਜ਼ਿਆਦਾ ਜਿਹੜੇ ਫੱਟੜ ਹੋਏ ਆ। 9 ਦੇ ਕਰੀਬ ਫਾਇਰ ਫਾਈਟਰ ਵੀ ਅੱਗ ਦੀ ਭੇਟ ਚੜ੍ਹ ਗਏ, ਜਿਨ੍ਹਾਂ ਦੇ ਵਿੱਚ ਇੱਕ ਬ੍ਰਿਗੇਡੀਅਰ ਜਨਰਲ ਮੇਨ ਉਦੀਨ ਡਾਇਰੈਕਟਰ ਜਨਰਲ ਬੰਗਲਾਦੇਸ਼ ਫਾਇਰ ਸਰਵਿਸਿਜ਼ ਤੇ ਸਿਵਲ ਡਿਫੈਂਸ ਦਾ ਸੀ। ਉਸ ਦੀ ਵੀ ਜਿਹੜੀ ਆ ਮੌਤ ਹੋ ਗਈ। ਕਹਿੰਦੇ ਵੀ ਮਲਟੀਪਲ ਰਾਉਂਡਸ ਆਫ ਐਕਸਪਲੋਜ਼ਨ ਉੱਥੇ ਸੁਣਾਈ ਦਿੱਤੇ ਗਏ ਹੈਗੇ ਆ। ਲੋਕਾਂ ਦੀਆਂ ਘਰਾਂ ਦੀਆਂ ਵਿੰਡੋਜ਼, ਬਿਲਡਿੰਗਾਂ ਜਿਹੜੀਆਂ ਆ ਉਹ ਵੀ ਪੂਰੀ ਤਰ੍ਹਾਂ ਟੁੱਟੀਆਂ ਹੈਗੀਆਂ 4 ਕਿਲੋਮੀਟਰ ਦੇ ਏਰੀਏ ਦੇ ਵਿੱਚ। ਇੰਨਾ ਭਿਆਨਕ ਇਹ ਜੋ ਐਕਸੀਡੈਂਟ ਸੀਗਾ। ਜੀ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਬਾਈਡਨ ਹੁਣਾਂ ਦੇ ਸਿਰ ਦੇ ਉੱਤੇ ਕੀ ਦਬਾਅ ਜਿਹੜੇ ਇਸ ਟਾਈਮ ਚੱਲ ਰਹੇ ਆ, ਉਸ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਉਹ ਕਰਾਂਗੇ। ਤੇ ਸੁਪਰੀਮ ਕੋਰਟ ਦੇ ਲਈ ਇਹ ਅਹਿਮ ਮਹੀਨਾ ਜੂਨ ਦਾ ਜਿਹੜਾ ਉਹ ਹੈਗਾ, ਕਈ ਤਰੀਕੇ ਦੇ ਫੈਸਲੇ ਇਸ ਦੇ ਵਿੱਚ ਆਉਣੇ ਆ, ਉਹਨਾਂ ਉੱਤੇ ਆਪਾਂ ਚਰਚਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਜੀ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀਆਂ ਟੈਕ ਕੰਪਨੀਆਂ ਆ ਜਿਸ ਤਰ੍ਹਾਂ ਕਿ ਗੂਗਲ, ਐਮਾਜ਼ਨ, ਸੇਲਸਫੋਰਸ, ਊਬਰ, ਇਹ ਅਰਜ਼ ਕਰ ਰਹੀਆਂ, ਬੇਨਤੀ ਕਰ ਰਹੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਜਿਹੜੇ H1 ਦੇ ਉੱਤੇ ਲੋਕ ਹੈਗੇ ਆ ਹਾਈਲੀ ਸਕਿਲਡ ਵੀਜ਼ਾ ਹੋਲਡਰ, ਉਹਨਾਂ ਦੇ ਜਿਹੜੇ ਬੱਚੇ ਆ ਉਹ 21 ਸਾਲ ਤੋਂ ਉੱਪਰ ਹੋ ਰਹੇ ਆ, ਰੂਲ ਦੇ ਮੁਤਾਬਕ ਉਹਨਾਂ ਨੂੰ ਇਹ ਕੰਟਰੀ ਛੱਡਣੀ ਪੈਣੀ ਆ ਅਨਲੈਸ ਕਿ ਉਹ ਉਹਨਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਆ। ਸੋ 2 ਲੱਖ ਤੋਂ ਵੱਧ ਬੱਚੇ ਹੈਗੇ ਆ ਜੋ USA ਦੇ ਵਿੱਚ ਗਰੋ ਅਪ ਹੋਏ ਆ, ਇੱਥੇ ਕਈ ਬੋਰਨ ਹੈਗੇ ਆ H1 ਵੀ ਸਕਿਲਡ ਵਰਕਰਸ ਦੇ ਬੱਚੇ ਆ ਇਹ। ਤੇ ਜੇ ਜਿਹੜੇ H1 ਵਾਲੇ ਆ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਹੁੰਦਾ ਤੇ ਉਹਨਾਂ ਦੇ ਬੱਚੇ ਜੋ 21 ਸਾਲ ਤੋਂ ਉੱਪਰ ਹੋ ਜਾਂਦੇ ਆ ਉਹਨਾਂ ਨੂੰ ਇੱਥੋਂ ਕੰਟਰੀ ਛੱਡਣਾ ਪੈਂਦਾ ਹੈਗਾ ਅਨਲੈਸ ਕਿ ਕੋਈ ਕਿਸੇ ਦਾ ਵਿਆਹ ਹੋ ਜਾਏ ਜਾਂ ਉਹ ਆਪਣਾ H1 ਕਰਨ ਜਾਂ ਕੋਈ ਹੋਰ ਇਮੀਗ੍ਰੇਸ਼ਨ ਦਾ ਸਟੇਟਸ ਕਰਨ। ਸੋ ਇਹ ਸਾਰੇ ਕੰਪਨੀਆਂ ਦੇ ਐਗਜ਼ੀਕਿਊਟਿਵਸ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਜਿਹੜਾ ਲੈਟਰ ਲਿਖਿਆ ਜਿਹਦੇ ਵਿੱਚ ਇਹ ਕਿਹਾ ਵੀ ਇਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦੇ ਜਿਹੜੇ ਅਪਰੂਵਲ ਰੇਟਿੰਗਸ ਆ ਉਹ ਲਗਾਤਾਰ ਡਿੱਗਦੇ ਜਾ ਰਹੇ ਆ। ਜਿਸ ਰਫਤਾਰ ਦੇ ਨਾਲ ਪ੍ਰਾਈਸਾਂ ਵੱਧ ਰਹੀਆਂ ਆ ਉਸ ਤੋਂ ਤੇਜ਼ ਰਫਤਾਰ ਦੇ ਨਾਲ ਇਹਨਾਂ ਦੇ ਥੱਲੇ ਨੂੰ ਜਾ ਰਹੇ ਆ। ਉਲਟਾ ਜਿਹੜਾ ਕੰਮ ਇਹਨਾਂ ਦਾ ਚੱਲਿਆ ਪਿਆ। ਲੋਕਾਂ ਨੇ ਇਕੋਨਮੀ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਭੈੜੇ ਨੰਬਰਸ ਜਿਹੜੇ ਆ ਉਹ ਰਾਸ਼ਟਰਪਤੀ ਬਾਈਡਨ ਨੂੰ ਦਿੱਤੇ ਨੇ। ਇਸ ਮੌਕੇ ਕਹਿੰਦੇ ਵੀ ਬਾਈਡਨ ਅੰਦਰ ਖਾਤੇ ਇਹ ਗੱਲ ਕਰ ਰਹੇ ਆਪਣੇ ਨਜ਼ਦੀਕੀਆਂ ਦੇ ਨਾਲ, ਭਾਈ ਮੈਨੂੰ ਬਾਹਰ ਜ਼ਿਆਦਾ ਨਿਕਲਣ ਦਿਓ, ਲੋਕਾਂ ਦੇ ਸਾਹਮਣੇ ਆਉਣ ਦਿਓ ਤਾਂ ਜੋ ਆਪਾਂ ਜਿਹੜੇ ਅਪਰੂਵਲ ਰੇਟਿੰਗਸ ਆ ਹੋਰ ਸਾਰੀਆਂ ਚੀਜ਼ਾਂ ਆ ਉਸ ਨੂੰ ਦੁਬਾਰਾ ਠੀਕ ਕਰ ਸਕੀਏ। Global inflation, rising fuel prices, Russian invasion of Ukraine, ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਆਉਣ ਵਾਲੇ ਆ, ਕਾਂਗਰਸ ਦੇ ਵਿੱਚ ਡੈਡਲੌਕ, ਇਹਨਾਂ ਦੇ ਆਪਣੇ ਜਿਹੜੇ ਕੁਝ ਸਾਥੀ ਡੈਮੋਕ੍ਰੇਟ ਸੈਨੇਟਰਸ ਇਹਨਾਂ ਦੇ ਨਾਲ ਮਿਲ ਕੇ ਨਾ ਚੱਲਣਾ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਕ੍ਰਾਈਸਿਸ ਤੋਂ ਬਾਅਦ ਕ੍ਰਾਈਸਿਸ ਲਗਾਤਾਰ ਉਸ ਦੇ ਵਿੱਚੋਂ ਲੰਘ ਰਹੇ ਨੇ ਰਾਸ਼ਟਰਪਤੀ ਬਾਈਡਨ। ਹੁਣ ਤਾਂ ਬਹੁਤ ਸਾਰੇ ਇਹ ਕਹਿ ਰਹੇ ਆ ਵੀ ਟਰੰਪ ਹੁਣਾਂ ਦੇ ਅਪਰੂਵਲ ਰੇਟਿੰਗ ਤੋਂ ਵੀ ਥੱਲੇ ਜਿਹੜੇ ਇਹਨਾਂ ਦੀ ਇਸ ਟਾਈਮ ਰੇਟਿੰਗ ਆ ਉਹ ਪਹੁੰਚ ਚੁੱਕੀਆਂ ਨੇ। ਮੇਨ ਸਟ੍ਰੀਮ ਮੀਡੀਆ ਜਿਹੜਾ ਆ ਉਹ ਕਹਿੰਦੇ ਆ ਵੀ ਕਿਤੇ ਨਾ ਕਿਤੇ ਲੋਕਾਂ ਦੇ ਇਸ਼ੂਜ਼ ਦੇ ਉੱਤੇ ਉਹ ਆਊਟ ਆਫ ਟੱਚ ਹੁੰਦਾ ਨਜ਼ਰ ਆ ਰਿਹਾ ਆ। ਨੋ ਡਾਊਟ ਉਹ ਇਹਨਾਂ ਦੇ ਹੱਕ ਦੇ ਵਿੱਚ ਬਹੁਤ ਵਾਰੀ ਜਿਹੜਾ ਉਹ ਭੁਗਤਦਾ ਆ, ਪਰ ਸਥਿਤੀ ਜਿਹੜੀ ਆ ਓਵਰਆਲ ਬਹੁਤ ਡਿਫਰੈਂਟ ਆ। ਵਾਈਸ ਪ੍ਰੈਜ਼ੀਡੈਂਟ ਦੇ ਆਪਾਂ ਆਫਿਸ ਦਾ ਹਾਲ ਕਿੰਨੀ ਵਾਰੀ ਜਿਹੜਾ ਉਹ ਦੱਸਿਆ ਆ, ਕਿੰਨੇ ਲੋਕ ਆਲਰੇਡੀ ਉਹਨਾਂ ਦੇ ਆਫਿਸ ਨੂੰ ਛੱਡ ਕੇ ਜਿਹੜੇ ਉਹ ਜਾ ਚੁੱਕੇ ਆ, ਕਿੰਨੀਆਂ ਖਬਰਾਂ ਇਹ ਆਉਂਦੀਆਂ ਰਹੀਆਂ ਵੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਇਹਨਾਂ ਦੀ ਆਪਸ ਦੇ ਵਿੱਚ ਹੁਣ ਘੱਟ ਬਣ ਰਹੀ ਆ, ਮਿਲੇ ਨਹੀਂ ਕਈ ਵਾਰੀ ਕਿੰਨਾ ਚਿਰ। ਸੋ ਇਹ ਸਾਰੀਆਂ ਸਥਿਤੀਆਂ ਓਵਰਆਲ ਰਾਸ਼ਟਰਪਤੀ ਬਾਈਡਨ ਤੇ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਸ ਦੇ ਉੱਤੇ ਕਾਫੀ ਤਗੜਾ ਜਿਹੜਾ ਉਹ ਦਬਾਅ ਪਾ ਰਹੀਆਂ ਨੇ। ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਮਾਮਲਿਆਂ ਦੇ ਵਿੱਚੋਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਨਿਕਲ ਸਕਣਗੇ ਕਿ ਨਹੀਂ, ਪਰ ਹਾਲ ਦੀ ਘੜੀ ਇਹਨਾਂ ਦੀ ਸਥਿਤੀ ਕਾਫੀ ਨਾਜ਼ੁਕ ਆ। ਉੱਤੋਂ ਇਲੈਕਸ਼ਨ ਈਅਰ ਆ, ਇਨਫਲੇਸ਼ਨ, ਇਕੋਨਮੀ, ਇਹ ਸਾਰੀਆਂ ਚੀਜ਼ਾਂ ਦਾ ਦਬਾਅ ਉਹ ਉਹਨਾਂ ਦੇ ਉੱਤੇ ਹੁਣ ਨਜ਼ਰ ਆ ਰਿਹਾ ਹੈਗਾ ਆ। ਸੋ ਇਸ ਕਰਕੇ ਉਹ ਵਾਈਟ ਹਾਊਸ ਚੋਂ ਨਿਕਲ ਕੇ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਨਾ ਹੁਣ ਚਾਹੁੰਦੇ ਨੇ। ਜੀ ਪਿਛਲੇ 2-2.5 ਸਾਲਾਂ ਦੇ ਵਿੱਚ ਜਿਹੜੇ ਵੱਡੇ ਰੀਟੇਲਰਸ ਆ ਉਹਨਾਂ ਨੇ ਇੰਨੇ ਜ਼ਿਆਦਾ ਪੈਸੇ ਬਣਾਏ ਆ, ਇੰਨੀਆਂ ਜ਼ਿਆਦਾ ਚੀਜ਼ਾਂ ਮਹਿੰਗੀਆਂ ਕੀਤੀਆਂ, ਕਦੇ ਟਾਇਲਟ ਪੇਪਰ, ਕਦੇ ਕੋਈ ਦਵਾਈ, ਕਦੇ ਕੁਛ ਵੀ ਜੀ ਸ਼ਾਰਟ ਹੋ ਗਿਆ। ਹੁਣ ਇੰਨੀ ਜ਼ਿਆਦਾ ਓਵਰ ਸਪਲਾਈ ਹੋਈ ਆ, ਉਹਦੇ ਕਰਕੇ ਹੁਣ ਵੱਡੀਆਂ ਕੰਪਨੀਆਂ ਨੂੰ ਫਿਕਰ ਪਿਆ ਆ। ਟਾਰਗੇਟ ਨੇ ਅੱਜ ਅਨਾਉਂਸ ਕੀਤਾ ਵੀ ਸਾਡਾ ਜਿਹੜਾ ਪ੍ਰੋਫਿਟ ਆ ਉਹ ਬਹੁਤ ਘਟ ਜਾਣਾ, ਸਕਿਊਜ਼ ਹੋ ਜਾਣਾ, ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਇਨਵੈਂਟੋਰੀ ਆ। ਹੁਣ ਜਾਂ ਤਾਂ ਉਹ ਕੋਈ ਆਪਣੀਆਂ ਕੀਮਤਾਂ ਉਹਨਾਂ ਦੀਆਂ ਘਟਾਉਣਗੇ। CEO ਬ੍ਰਾਇਨ ਕਾਰਨਲ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇਹ ਸਾਰੀ ਜਿਹੜੀ ਮਰਚੈਂਡਾਈਜ਼ ਹੈਗੀਆਂ ਸਾਡੇ ਕੋਲ ਪਈਆਂ ਆ,
ਬੈਕ ਟੂ ਸਕੂਲ ਸਪਲਾਈਜ਼, ਗਰੋਸਰੀਜ਼ ਬਹੁਤ ਜ਼ਿਆਦੇ ਆ, ਤੇ ਉਹ ਪਹਿਲਾਂ ਕੱਢਣੀਆਂ ਪੈਣੀਆਂ ਹੈਗੀਆਂ, ਤੇ ਨਵੇਂ ਅਸੀਂ ਆਰਡਰ ਨਹੀਂ ਹਜੇ ਕਰਨੇ। ਸੈਕੰਡ ਕੁਆਰਟਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਮਾਰਜਨ ਰੇਟ ਸਾਡਾ ਸਿਰਫ 2% ਹੋਊਗਾ। ਹੁਣ ਇਹ ਨਹੀਂ ਪਤਾ ਵੀ 2% ਸਹੀ ਦੱਸ ਰਹੇ ਆ ਜਾਂ ਗਲਤ ਦੱਸ ਰਹੇ ਆ। ਸੋ ਇਹਦੇ ਨਾਲ ਹੁਣ ਵਾਲਮਾਰਟ, ਹੋਰ ਵੀ ਜਿਹੜੇ ਵੱਡੇ ਸਟੋਰ ਆ ਉਹਨਾਂ ਦੀਆਂ ਵੀ ਗੈਪ, ਵਾਲਮਾਰਟ, ਗੈਪ ਕਹਿੰਦੇ ਵੀ ਗਲਟ ਆਫ ਇਨਵੈਂਟੋਰੀ ਆ, ਇੰਨੀ ਜ਼ਿਆਦਾ ਇਨਵੈਂਟੋਰੀ ਇਕੱਠੀ ਕੀਤੀ, ਜਾਂ ਤਾਂ ਫਿਰ ਨਹੀਂ ਜਾਣ ਕੇ ਦੱਬ ਰੱਖੀ ਵੀ ਅਸੀਂ ਕੀਮਤਾਂ ਵਧਾਈ ਜਾਈਏ। ਤੇ ਹੁਣ ਜੇ ਇੰਨੀ ਮਹਿੰਗਾਈ ਹੋ ਗਈ ਆ, ਲੋਕ ਥੋੜਾ ਜਿਹਾ ਹੁਣ ਹੱਥ ਘੁੱਟਣ ਲੱਗ ਪਏ ਆ, ਤੇ ਹੁਣ ਇਹਨੇ ਰੌਲਾ ਪਾਤਾ ਵੀ ਸਾਡੇ ਕੋਲ ਇੰਨੀ ਜ਼ਿਆਦਾ ਹੋ ਗਈ ਆ, ਤੇ ਹੁਣ ਸਾਡਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਬਹੁਤ ਜ਼ਿਆਦਾ ਘਟ ਜਾਣਾ ਹੈਗਾ। ਵਾਲਮਾਰਟ ਨੇ ਵੀ ਕਿਹਾ ਵੀ ਜਿਹੜੀਆਂ ਉਹਨਾਂ ਦੀ ਐਕਸਪੈਕਟੇਸ਼ਨਸ ਹੈਗੀ ਅਰਨਿੰਗ ਦੀ, ਉਹ ਬਹੁਤ ਘੱਟ ਹੈਗੀ ਆ। ਇਨਵੈਂਟੋਰੀ ਲੈਵਲ ਉਹਨਾਂ ਦੀ 33% ਅਪ ਆ ਪਿਛਲੇ ਸਾਲ ਨਾਲੋਂ। ਸੋ ਇਹ ਜਿਹੜੀ ਆ ਜਿੰਨੇ ਵੀ ਵੱਡੇ ਸਟੋਰ ਆ ਉਹਨਾਂ ਦੇ ਬਾਬਤ ਖਬਰ ਆ। ਜੀ ਬਿਲਕੁਲ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਜੂਨ ਦਾ ਸੈਸ਼ਨ ਸੁਪਰੀਮ ਕੋਰਟ ਦੇ ਲਈ ਇਸ ਵਾਰ ਬਹੁਤ ਅਹਿਮ ਰਹਿਣ ਵਾਲਾ ਆ। ਬਹੁਤ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਫੈਸਲੇ ਜਿਹੜੇ ਆ ਉਹ ਆਉਣੇ ਆ, ਜਿਨ੍ਹਾਂ ਵਿੱਚ ਇਸ ਮੌਕੇ ਸਭ ਤੋਂ ਜਿਹੜਾ ਮੁੱਢਲੇ ਤੌਰ ਦੇ ਉੱਤੇ ਜਿਸ ਦਾ ਸਭ ਤੋਂ ਜ਼ਿਆਦਾ ਰੌਲਾ ਵੀ ਆ, ਵਿਵਾਦ ਵੀ ਆ, ਉਹ ਰੋ ਵਰਸਿਸ ਵੇਡ ਦਾ ਮੁੱਦਾ 1970 ਦੇ ਦਹਾਕੇ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਅਬੋਰਸ਼ਨ ਨੂੰ ਇੱਕ ਹੱਕ ਜਿਹੜਾ ਉਹ ਦਿੱਤਾ ਸੀ, ਉਹ ਵਾਪਸ ਲਿਆ ਜਾ ਸਕਦਾ ਆ। ਸੋ ਰੋ ਵਰਸਿਸ ਵੇਡ ਨੂੰ ਰਿਵਰਸ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਇਸ ਦੇ ਬਾਬਤ ਇਸ ਕਹਿੰਦੇ ਵੀ ਜੂਨ ਮਹੀਨੇ ਦੇ ਵਿੱਚ ਫੈਸਲਾ ਆ ਸਕਦਾ ਹੈ। ਆਲਰੇਡੀ ਇਸ ਨੂੰ ਦੇਖਦੇ ਹੋਏ ਪ੍ਰੀਐਮਪਟਿਵਲੀ ਬਹੁਤ ਸਾਰੇ ਸੂਬਿਆਂ ਨੇ ਆਲਰੇਡੀ ਆਪੋ ਆਪਣੇ ਕਾਨੂੰਨ ਬਣਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ ਵੀ ਜੇ ਇਹ ਫੈਡਰਲ ਲੈਵਲ ਦੇ ਉੱਤੇ ਸੁਪਰੀਮ ਕੋਰਟ ਇਸ ਨੂੰ ਰਿਵਰਸ ਕਰਦਾ ਹੈ ਤੇ ਫਿਰ ਇਹ ਫੈਸਲਾ ਕਿਤੇ ਨਾ ਕਿਤੇ ਸਟੇਟਸ ਦੇ ਉੱਤੇ ਆ ਜਾਊਗਾ। ਉਹ ਕਿਸ ਦਾ ਹਿਸਾਬ ਦੇ ਨਾਲ ਦੇਖਦੇ ਆ। ਕਈ ਥਾਵਾਂ ਦੇ ਉੱਤੇ ਇਸ ਦੇ ਵਿੱਚ ਹੋਰ ਸਖਤੀ ਜਿਹੜੀ ਉਹ ਹੋ ਰਹੀ ਆ, ਤੇ ਕਈ ਥਾਵਾਂ ਦੇ ਉੱਤੇ ਲੀਨੀਅੰਸੀ ਵੀ ਜਿਹੜੀ ਉਹ ਉਸ ਦੇ ਵਿੱਚ ਵਧਾਈ ਜਾ ਸਕਦੀ ਆ। ਦੂਜੇ ਪਾਸੇ ਕਹਿੰਦੇ ਵੀ ਸੈਕਿੰਡ ਅਮੈਂਡਮੈਂਟ ਨੂੰ ਲੈ ਕੇ ਵੀ ਜਿਹੜਾ ਆ ਹਰਜੋਤ ਸਿੰਘ ਜੀ ਇਹ ਫੈਸਲਾ ਕਰ ਸਕਦੇ ਆ, ਕੋਈ ਨਾ ਕੋਈ ਇਸ ਦੇ ਉੱਤੇ ਹੋਊਗਾ। ਸੋ ਉਤੋਂ ਰਿਲੀਜੀਅਸ ਲਿਬਰਟੀ ਨੂੰ ਲੈ ਕੇ ਮੇਨ ਦੇ ਵਿੱਚ ਇੱਕ ਆਰਗੂਮੈਂਟ ਕਹਿੰਦੇ ਆ ਵੀ ਇੱਕ ਇਨੀਸ਼ੀਏਟਿਵ ਜਿਹੜਾ ਚੱਲਿਆ ਸੀ ਉਸ ਦੇ ਉੱਤੇ ਸੁਣੇ ਗਏ ਸੀ ਦਸੰਬਰ ਦੇ ਮਹੀਨੇ ਦੇ ਵਿੱਚ। ਮੇਨ ਦੇ ਵਿੱਚ ਕੀ ਕੀਤਾ ਗਿਆ ਸੀਗਾ ਵੀ ਕੁਝ ਜਿਹੜੇ ਰਿਲੀਜੀਅਸ ਧਾਰਮਿਕ ਸਕੂਲ ਸੀਗੇ ਉਹਨਾਂ ਨੂੰ ਟਿਊਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਰਿਲੀਜੀਅਸ ਸਕੂਲ ਨੇ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਉਹਨਾਂ ਮਾਪਿਆਂ ਨੂੰ ਫਾਇਦਾ ਹੁੰਦਾ ਸੀ ਜਿਹੜੇ ਪੇਂਡੂ ਇਲਾਕਿਆਂ 'ਚ ਰਹਿੰਦੇ ਸੀਗੇ, ਜਿੱਥੇ ਕੋਈ ਸਕੂਲ ਡਿਸਟ੍ਰਿਕਟ ਨਹੀਂ ਆ, ਵੀ ਉਹ ਵਾਊਚਰ ਲੈ ਕੇ ਨਿਆਣਿਆਂ ਨੂੰ ਪਬਲਿਕ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾ ਸਕਣ। ਤੇ ਇਸ ਚੈਲੰਜ ਦੇ ਵਿੱਚ ਜਿਹੜੇ ਆ ਉਹ ਪੇਰੈਂਟਸ ਮੰਗ ਕਰ ਰਹੇ ਸੀ ਵੀ ਅਸੀਂ ਇਹ ਵਾਊਚਰ ਦੇ ਨਾਲ ਰਿਲੀਜੀਅਸ ਸਕੂਲ ਦੇ ਵਿੱਚ ਆਪਣੇ ਨਿਆਣਿਆਂ ਨੂੰ ਪੜ੍ਹਾਉਣਾ ਚਾਹੁੰਦੇ ਆ, ਪਰ ਆਈ ਥਿੰਕ ਉੱਥੋਂ ਦੀ ਜਿਹੜੀ ਸਟੇਟ ਆ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਸੋ ਹੁਣ ਉਹ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਆ, ਤੇ ਇਸ ਮਹੀਨੇ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਇਸ ਉੱਤੇ ਹਰਜੋਤ ਸਿੰਘ ਜੀ ਫੈਸਲਾ ਆ ਸਕਦਾ ਆ। ਨਾਲ ਦੇ ਨਾਲ ਇਮੀਗ੍ਰੇਸ਼ਨ, ਉਹ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਪਿਆ ਆ। ਰਿਪਬਲਿਕਨ ਲੈਡ ਸਟੇਟਸ ਦੇ ਜਿਹੜੇ ਗਰੁੱਪ ਆ ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆਂਦਾ ਹੈਗਾ ਆ ਵੀ ਟਰੰਪ ਦੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਸੀਗੀ, ਜਿਸ ਨੂੰ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਨੇ ਅਬੈਂਡਨ ਕਰ ਦਿੱਤਾ ਆ। ਪਬਲਿਕ ਚਾਰਜ ਰੂਲ ਦਾ ਜਿਹੜਾ ਮਾਮਲਾ ਆ ਉਸ ਨੂੰ ਕਹਿੰਦੇ ਸੁਪਰੀਮ ਕੋਰਟ ਉਸ ਉੱਤੇ ਫੈਸਲਾ ਜਿਹੜਾ ਉਹ ਲੈ ਸਕਦਾ। ਸੋ ਬਹੁਤ ਸਾਰੇ ਹਰਜੋਤ ਸਿੰਘ ਜੀ ਅਹਿਮ ਫੈਸਲੇ ਇਹਨਾਂ ਦੇ ਜਿਹੜੇ ਕੇਸਾਂ ਦੀਆਂ ਸੁਣਵਾਈਆਂ ਉਹ ਹੋਣਗੀਆਂ ਸੁਪਰੀਮ ਕੋਰਟ 'ਚ, ਤੇ ਉਹਨਾਂ ਉੱਤੇ ਆਪਣੇ ਓਪੀਨੀਅਨ ਤੇ ਜਿਹੜੇ ਫੈਸਲੇ ਆ ਸੁਪਰੀਮ ਕੋਰਟ ਸੁਣਾਊਗੀ। ਸੋ ਕਾਫੀ ਵੱਡੀ ਜਿਹੜੀ ਅਹਿਮ ਚੇਂਜ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਸੋ ਕਲਚਰਲ ਸ਼ਿਫਟ ਅਮਰੀਕਾ ਦੇ ਵਿੱਚ ਇਸ ਮਹੀਨੇ ਤੋਂ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਇਹਦੇ ਨਾਲ ਨਾਲ ਕਲਾਈਮੇਟ ਚੇਂਜ ਦੇ ਇੱਕ ਮੁੱਦੇ ਦੇ ਉੱਤੇ EPA ਦੀ ਅਥਾਰਟੀ ਵੀ ਕੀ ਇਹਨਾਂ ਦੇ ਕੋਲ ਅਧਿਕਾਰ ਹੈਗਾ ਆ ਵੀ ਕਾਰਬਨ ਐਮਿਸ਼ਨਸ ਦੇ ਉੱਤੇ ਰੈਗੂਲੇਟ ਕਰਨ ਦਾ ਇਹਨਾਂ ਦੇ ਐਗਜ਼ਿਸਟਿੰਗ ਪਾਵਰ ਪਲਾਂਟਸ ਨੂੰ ਲੈ ਕੇ। ਸੋ ਇੱਦਾਂ ਦੇ ਬਹੁਤ ਸਾਰੇ ਮਸਲੇ ਸੁਪਰੀਮ ਕੋਰਟ ਦੇ ਇਸ ਟਾਈਮ ਡਾਕਟ 'ਚ ਨੇ, ਉਹਨਾਂ ਦੇ ਉੱਤੇ ਫੈਸਲੇ ਜਿਹੜੇ ਉਹ ਆਉਣਗੇ। ਕਈ ਜਾਣੇ ਇਸ ਨੂੰ ਜਿਹੜੀ ਆ ਜੂਨ ਆਫ ਡੂਮ ਵੀ ਜਿਹੜਾ ਉਹ ਕਹਿ ਕੇ ਆਖ ਰਹੇ ਆ ਵੀ ਕਿਉਂਕਿ ਕੰਜ਼ਰਵੇਟਿਵ ਮੈਜੋਰਿਟੀ ਹੈਗੀ ਆ
3 ਦੇ ਮੁਕਾਬਲੇ 6 ਜਸਟਿਸਿਸ ਦੇ ਨਾਲ ਕੰਜ਼ਰਵੇਟਿਵ ਮੈਜੋਰਟੀ ਆ ਸੁਪਰੀਮ ਕੋਰਟ ਦੇ ਵਿੱਚ, ਤੇ ਇਹਨਾਂ ਫੈਸਲਿਆਂ ਦਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਜਿਹੜਾ ਉਹ ਰਹਿੰਦਾ ਆ। ਸੋ ਲੈਟਸ ਸੀ ਕਿੱਦਾਂ ਦੇ ਫੈਸਲੇ ਆਉਂਦੇ ਆ, ਆਪਾਂ ਤੁਹਾਨੂੰ ਜ਼ਰੂਰ ਦੱਸਦੇ ਜਾਵਾਂਗੇ ਜਿਉਂ-ਜਿਉਂ ਸੁਪਰੀਮ ਕੋਰਟ ਇਹਨਾਂ ਉੱਤੇ ਆਪਣੀਆਂ ਟਿੱਪਣੀਆਂ ਜਾਂ ਆਪਣੇ ਕੋਈ ਫੈਸਲੇ ਆ ਉਹ ਸੁਣਾਉਂਦੇ ਜਾਣਗੇ। ਜੌਨੀ ਡੈਪ ਬਹੁਤ ਵੱਡਾ ਐਕਟਰ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਹਫ਼ਤੇ ਉਹਦਾ ਜਿਹੜਾ ਕੇਸ ਚੱਲ ਰਿਹਾ ਉਹਦੀ ਵਾਈਫ ਦੇ ਨਾਲ, ਡੈਫੇਮੇਸ਼ਨ ਦਾ ਕੇਸ ਜਿਹੜਾ ਉਸਨੇ ਆਪਣੀ ਵਾਈਫ ਤੇ ਕੀਤਾ ਸੀ, ਐਂਬਰ ਹਰਡ ਤੇ ਫਾਈਨਲੀ ਉਹ ਕੇਸ ਜਿੱਤ ਵੀ ਗਿਆ ਸੀ। $15 ਮਿਲੀਅਨ ਕੋਰਟ ਨੇ ਇਹਨੂੰ ਅਵਾਰਡ ਕੀਤਾ ਸੀ। ਉਹਨਾਂ ਦਿਨਾਂ ਦੇ ਵਿੱਚ ਜਿਸ ਟਾਈਮ ਉਹਦੀ ਕੋਰਟ ਦੀ ਡਿਸੀਜਨ ਹੋਣਾ ਸੀ, ਉਹ ਇੰਗਲੈਂਡ ਦੇ ਵਿੱਚ ਘੁੰਮ ਰਿਹਾ ਸੀ, ਬਰਮਿੰਘਮ UK ਦੇ ਵਿੱਚ। ਕਹਿੰਦੇ ਭਈ ਜਿੱਦਣੇ ਉਹਦਾ ਡਿਸੀਜਨ ਹੋਇਆ ਉਸ ਦਿਨ ਉਹ ਇੱਕ ਇੰਡੀਅਨ ਰੈਸਟੋਰੈਂਟ ਵਾਰਾਣਸੀ ਕਰਕੇ ਆ ਬਰਮਿੰਘਮ ਦੇ ਵਿੱਚ, ਉੱਥੇ ਉਸਨੇ ਆਪਣੇ ਸਾਥੀਆਂ ਨਾਲ ਡਿਨਰ ਕੀਤਾ ਤੇ ਇੱਕ ਡਿਨਰ ਦੇ ਉੱਤੇ ਉਸਨੇ $62,000 ਖਰਚ ਕੀਤਾ, ਜਿਹੜਾ ਕਿ ਇੰਡੀਆ ਦਾ 48 ਲੱਖ ਰੁਪਈਆ ਬਣਦਾ ਹੈਗਾ ਆ। ਮੁਹੰਮਦ ਹੁਸੈਨ ਇਹਦਾ ਆਪਰੇਸ਼ਨ ਡਾਇਰੈਕਟਰ ਹੈਗਾ ਵਾਰਾਣਸੀ ਰੈਸਟੋਰੈਂਟ ਦਾ। ਉਸਨੇ ਦੱਸਿਆ ਵੀ ਜਿਹੜਾ ਐਕਟਰ ਆ ਬੜਾ ਲਵਲੀ ਆ, ਡਾਊਨ ਟੂ ਅਰਥ ਹੈਗਾ। ਵੀ ਸਾਡੇ ਸਟਾਫ ਦੇ ਕੋਲ ਤੇ ਸਾਡੇ ਕੋਲ ਘੱਟੋ ਘੱਟ ਉਹ 15 ਤੋਂ 20 ਮਿੰਟ ਬੈਠਾ ਰਿਹਾ। ਜੀ ਹਾਂ, ਬਿਲਕੁਲ ਹਰਜੋਤ ਸਿੰਘ ਜੀ, ਉਹਨੇ ਕਿਉਂ ਮਾੜਾ ਕਹਿਣਾ ਜਦ ਇੰਨੇ ਹਜ਼ਾਰਾਂ ਪਾਉਂਡ, ਇੰਨੇ ਲੱਖ ਰੁਪਈਏ ਜਿਹੜੇ $62,000 ਇੱਕ ਜਿਹੜੇ 20 ਜਾਣਿਆਂ ਦਾ ਉਹਨੇ ਚਾਰਜ ਕੀਤਾ, ਹਿਸਾਬ ਲਾ ਲਓ। ਤੇ ਉਹ ਤੋਂ ਜੋ ਮਰਜ਼ੀ ਗਵਾ ਲਓ ਹੁਣ ਰੈਸਟੋਰੈਂਟ ਵਾਲੇ ਤੋਂ। ਨਹੀਂ, ਬਿਲਕੁਲ ਇਹਦੇ ਪਹਿਲੋਂ ਵੀ ਇਦਾਂ ਦੀਆਂ ਜਿਹੜੀਆਂ ਆਉਂਦੀਆਂ ਰਹੀਆਂ, ਇਹਦੇ ਐਕਸ ਵਾਈਫ ਦੇ ਨਾਲ ਜਿਹੜੇ ਮੁਫਾਦ ਆ ਉਹ ਚਿਰ ਦੇ ਜਿਹੜੇ ਉਹ ਚੱਲਦੇ ਆ ਰਹੇ ਆ। ਸੋ ਹੁਣ 2 ਮਿਲੀਅਨ ਇਹਨੇ ਦੇਣਾ, 15 ਮਿਲੀਅਨ ਉਹਨੇ ਦੇਣਾ ਆ ਇਸ ਨੂੰ। ਸੋ ਆਪਸ ਦੇ ਵਿੱਚ ਦੋਨਾਂ ਦੀ ਡੈਫਰਮੇਸ਼ਨ ਦਾ ਰੌਲਾ ਰੱਪਾ ਆ ਉਹ ਪਿਆ ਸੀਗਾ, ਵੀ ਇੱਕ ਦੂਜੇ ਨੂੰ ਖਾਲਾ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਵੀ ਉਹ ਕੱਢਦੇ ਇਸ ਹਿਸਾਬ ਨਾਲ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਆਪਾਂ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ ਵੀ ਦੁਨੀਆ ਬਹੁਤ ਜ਼ਿਆਦਾ ਮੂਵ ਹੋ ਰਹੀ ਆ। ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੱਖ-ਵੱਖ ਮੁਲਕ ਦੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਰਹਿ ਰਹੇ ਆ। ਜਿਹੜਾ ਕੋਈ ਲੋਕ ਕੈਲੀਫੋਰਨੀਆ ਦੇ ਖਾਸ ਕਰਕੇ ਜੇ ਕੋਈ ਵੱਡੇ ਸ਼ਹਿਰ 'ਚ ਰਹਿ ਕੇ ਜਾਂਦਾ ਰਿਹਾ ਆ ਤੇ ਉਹ ਮੁਲਕ ਦੇ ਦੂਜੇ ਹਿੱਸੇ ਜਾ ਕੇ ਰਹਿੰਦਾ, ਉਹਨੂੰ ਲੱਗਦਾ ਵੀ ਅਮਰੀਕਾ ਚੇਂਜ ਹੋ ਗਿਆ। ਪਰ ਹਰ ਇੱਕ ਇਲਾਕੇ ਦਾ ਆਪੋ ਆਪਣਾ ਕਲਚਰ ਆ। ਸੋ ਕਹਿੰਦੇ ਵੀ ਔਨਲਾਈਨ ਇਸ ਟਾਈਮ ਇੱਦਾਂ ਦੀ ਵੀਡੀਓਜ਼ ਦੀ ਜਿਹੜੀ ਬੜੀ ਭਰਮਾਰ ਦੇਖੀ ਜਾ ਰਹੀ ਆ। ਇੱਕ ਕੈਲੀਫੋਰਨੀਅਨ ਬੀਬੀ ਕਹਿੰਦੀ ਵੀ ਉਹ ਆਪਣੀਆਂ ਵੀਡੀਓ ਸ਼ੇਅਰ ਕਰ ਰਹੀ ਆ ਵੀ ਉਹ ਆਇਓਵਾ ਦੇ ਵਿੱਚ ਮੂਵ ਹੋਈ, ਪਰ ਉਸਨੂੰ ਬਹੁਤ ਵੱਡਾ ਕਲਚਰਲ ਸ਼ੌਕ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ। ਮਿਲੀਅਨਸ ਆਫ ਵਿਊ ਜਿਹੜੇ ਇਸ ਦੇ ਉੱਤੇ ਆ ਰਹੇ ਆ। ਸੋ ਇਸ ਟਾਈਮ ਕਹਿੰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਲਚਰਲ ਸ਼ੌਕ ਜਿਹੜਾ ਆ ਉਹ ਨਵਾਂ ਟ੍ਰੈਂਡ ਜਿਹੜਾ ਉਹ ਬਣ ਕੇ ਉੱਭਰ ਕੇ ਸਾਹਮਣੇ ਆ ਰਿਹਾ ਆ। ਸੋ ਸਲੋ ਐਂਡ ਸਟੱਡੀ ਹੁੰਦੇ ਨੇ ਕਈ, ਇੱਥੇ ਫਾਸਟ ਪੇਸ ਵਾਲੇ ਆ, ਤੇਜ਼ ਤਰਾਰ ਜ਼ਿੰਦਗੀ ਆ। ਉਹਨਾਂ ਥਾਵਾਂ ਦੇ ਉੱਤੇ ਜਿਹੜੀ ਉਹ ਥੋੜ੍ਹੀ ਡਿਫਰੈਂਟ ਹੁੰਦੀ ਆ, ਥੋੜ੍ਹੀ ਠਰਮੇ ਦੇ ਨਾਲ ਚੱਲਣ ਵਾਲੀ ਹੁੰਦੀ ਆ। ਸੋ ਭਾਈ ਜਿਹੜੇ ਮੂਵ ਤਾਂ ਹੁੰਦੇ ਆ ਉਹ ਹੋ ਤਾਂ ਜਾਂਦੇ ਆ ਵੀ ਹਾਂ ਵੀ ਇੱਧਰ ਮਹਿੰਗਾ ਆ, ਉੱਧਰ ਦੂਜੇ ਪਾਸੇ ਆ। ਇੱਧਰ ਜਦੋਂ ਜਾਂਦੇ ਨੇ ਨਵੇਂ ਥਾਵਾਂ ਦੇ ਉੱਤੇ ਜਾਂਦੇ ਨੇ ਤੇ ਉਹਨਾਂ ਨੂੰ ਐਡਜਸਟ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ। ਕਈ ਵਾਰੀ ਤਾਂ ਲੋਕਾਂ ਨੂੰ ਪਸੰਦ ਨਹੀਂ ਆਉਂਦਾ, ਉਹ ਵਾਪਸ ਮੁੜ ਕੇ ਵੀ ਆ ਜਾਂਦੇ ਨੇ। ਸੋ ਭਾਈ ਬਹੁਤ ਸਾਰੇ ਜਿਹੜੇ ਲੋਕਲ ਲੋਕ ਆ, ਖਾਸ ਕਰਕੇ ਆਇਓਵਾ ਤੇ ਟੈਨਸੀ ਸਟੇਟ, ਇੱਥੋਂ ਤਾਂ ਖਬਰਾਂ ਵੀ ਆਈਆਂ ਸੀਆਂ ਵੀ ਜਿਹੜੇ ਲੋਕ ਕੈਲੀਫੋਰਨੀਆ ਤੋਂ ਮੂਵ ਹੋ ਰਹੇ ਉੱਥੇ, ਤੇ ਉੱਥੇ ਦੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਕੈਲੀਫੋਰਨੀਆ ਨਾਲ ਵੈਸੇ ਹੀ ਨਫ਼ਰਤ ਆ ਉਹਨਾਂ ਨੂੰ। ਕੈਲੀਫੋਰਨੀਆ ਦਾ ਹਵਾ ਜੋ ਬਣਾਇਆ ਆ ਉਹ ਖਾਸ ਕਰਕੇ ਉਹ ਰੈੱਡ ਸਟੇਟ ਹੈ, ਬਲੂ ਸਟੇਟ, ਉੱਥੋਂ ਆ ਰਹੇ ਲੋਕਾਂ ਨੂੰ ਵੀ ਉਸੇ ਨਜ਼ਰ ਦੇ ਨਾਲ ਜਿਹੜਾ ਉਹ ਦੇਖਦੇ ਆ। ਫਿਰ ਅਸੈਪਟੈਂਸ ਤਾਂ ਹੈਗੀ ਨਹੀਂ ਆ। ਉਹ ਉੱਧਰੋਂ ਕੋਈ ਇੱਧਰ ਆਉਂਦਾ ਆ, ਉਹਨਾਂ ਦੇ ਨਾਲ ਇੱਥੇ ਆ ਇੱਦਾਂ ਦਾ ਵਰਤਾਰਾ ਕਰ ਰਹੇ ਆ। ਸੋ ਇਹ ਸੂਬੇ ਵੀ ਇੱਕ ਹਿਸਾਬ ਦੇ ਨਾਲ ਆਪਣੇ ਆਪੋ ਆਪਣੇ ਮੁਲਕ ਦੇ ਹਿਸਾਬ ਦੇ ਨਾਲ ਬਣੇ ਪਏ ਆ ਵੀ ਅਸੀਂ ਤੁਹਾਨੂੰ ਨਹੀਂ ਪਸੰਦ ਕਰਦੇ, ਉੱਦਾਂ ਨਹੀਂ ਪਸੰਦ ਕਰਦੇ, ਉੱਦਾਂ ਯੂਨਾਈਟਿਡ ਸਟੇਟਸ ਆ ਸਾਰੀਆਂ, ਇਹ ਯੂਨੀਅਨ ਆ। ਸੋ ਪਰ ਲੋਕਾਂ ਨੂੰ ਥੋੜ੍ਹੀ ਜਿਹੜੀ ਟੋਲਰੈਂਸ ਤੇ ਅਸੈਪਟੈਂਸ ਜਿਹੜੀ ਹੈ ਜ਼ਰੂਰ ਵਧਾਉਣੀ ਜਿਹੜੀ ਉਹ ਚਾਹੀਦੀ ਆ, ਕਿਉਂਕਿ ਲੋਕਾਂ ਨੇ ਤਾਂ ਮੂਵ ਹੋਣਾ, ਮੂਵ ਜੋ ਵੀ ਕਰਨਾ ਇਹ ਤਾਂ ਹਰ ਇੱਕ ਦੀ ਆਪੋ ਆਪਣੀ ਮਰਜ਼ੀ ਆ, ਆਜ਼ਾਦ ਮੁਲਕ ਆ, ਹਰ ਇੱਕ ਜਾਣਾ ਇੱਦਾਂ ਕਰ ਸਕਦਾ। ਸੋ ਧਿਆਨ ਜਿਹੜਾ ਆ ਇੱਦਾਂ ਦੀਆਂ ਚੀਜ਼ਾਂ 'ਚ ਰੱਖਣਾ ਚਾਹੀਦਾ ਆ। ਜਿਹੜਾ ਵੀ ਕੋਈ ਕਿਤੇ ਇੱਧਰੋਂ ਉੱਧਰੋਂ ਮੂਵ ਹੋ ਰਿਹਾ ਆ ਭਾਈ ਉਹਨਾਂ ਦਾ ਵੈਲਕਮ ਜਿਹੜਾ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਜੀ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਜਾਂਦੇ ਜਾਂਦੇ ਆਪਾਂ ਜ਼ਰੂਰ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ ਪਈ ਇਸ ਸ਼ਨੀਚਰਵਾਰ ਨੂੰ 11 ਤਰੀਕ ਨੂੰ 11 ਜੂਨ ਨੂੰ 1 ਵਜੇ ਤੋਂ ਲੈ ਕੇ 3 ਵਜੇ ਤਾਈਂ
ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਦਾ ਜਿਹੜਾ ਆਫਿਸ ਹੈਗਾ ਆ ਫ੍ਰਿਜ਼ਨੋ ਦੇ ਵਿੱਚ 2125 ਨਾਰਥ ਬਾਰਟਨ ਐਵਨਿਊ ਫ੍ਰਿਜ਼ਨੋ, ਉੱਥੇ ਲੈਕਚਰ ਹੋਣ ਜਾ ਰਿਹਾ ਭਾਈ ਅਜਮੇਰ ਸਿੰਘ ਉਹਨਾਂ ਦਾ। ਸਿੱਖ ਹਿਸਟੋਰੀਅਨ ਅਜਮੇਰ ਸਿੰਘ ਹੋਣੀ, ਤੁਹਾਨੂੰ ਪਤਾ ਵੀ 7 ਤੋਂ ਵੱਧ ਕਿਤਾਬਾਂ ਸਿੱਖ ਪੰਥ ਦੀ ਝੋਲੀ ਪਾਈਆਂ ਆ। ਉਹ ਲੈਕਚਰ ਕਰਨਗੇ 1 ਤੋਂ 3 ਵਜੇ ਤੱਕ। ਤੇ ਨਾਲ ਦੀ ਨਾਲ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਸਿੱਖ ਕੌਮ ਦੇ ਮਹਾਨ ਯੋਧੇ ਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਆ, ਮੂਵਮੈਂਟ ਵੀ ਉਹਨੇ ਐਜ਼ ਏ ਜਨਰਲ ਮੋਹਰੇ ਹੋ ਕੇ ਲੜੀ ਆ। ਉਹਨਾਂ ਨੇ ਪਹਿਲੀ ਵਾਰੀ ਖਾੜਕੂ ਸੰਘਰਸ਼ ਦੀ ਸਾਖੀ ਇੱਕ ਬੁੱਕ ਲਿਖੀ ਆ, ਉਹ ਬੁੱਕ ਵੀ ਉੱਥੇ ਰਿਲੀਜ਼ ਕੀਤੀ ਜਾਊਗੀ ਤੇ ਉਹ ਬੁੱਕਸ ਦੀਆਂ ਕਾਪੀਆਂ ਵੀ ਆਲਰੇਡੀ ਸਾਡੇ ਕੋਲ ਪਹੁੰਚ ਗਈਆਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਨ੍ਹਾਂ ਨੇ ਉਹ ਬੁੱਕ ਲੈਣੀ ਹੈਗੀ ਆ, ਖਾੜਕੂ ਸੰਘਰਸ਼ ਦੀ ਸਾਖੀ ਲਿਖੀ ਹੋਈ ਆ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੀ, ਉਹ ਵੀ ਉੱਥੇ ਆ ਕੇ ਪ੍ਰਾਪਤ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਉੱਦਾਂ ਉੱਥੇ ਉਹਨਾਂ ਨੇ ਜਿਹੜਾ ਆ ਆਲਰੇਡੀ ਬਹੁਤ ਚਿਰ ਤੋਂ ਮੰਗ ਸੀਗੀ, ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੂੰ ਆਖਿਆ ਜਾ ਰਿਹਾ ਸੀਗਾ ਵੀ ਤੁਸੀਂ ਆਪਣੇ ਜਿਹੜਾ ਇਹ ਸਿੱਖ ਸੰਘਰਸ਼ ਚੱਲਿਆ, ਖਾੜਕੂ ਸੰਘਰਸ਼ ਚੱਲਿਆ, ਵੀ ਉਸ ਦੇ ਉੱਤੇ ਤੁਸੀਂ ਜ਼ਰੂਰ ਦੱਸੋ ਵੀ ਕੀ ਕੁਛ ਵਾਪਰਿਆ, ਕੀ ਕੁਛ ਹੋਇਆ। ਕਿਉਂਕਿ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹੜੀਆਂ ਇਹਨਾਂ ਅਜਿਹੇ ਜਿਹੜੇ ਲੋਕਾਂ ਦੇ ਕੋਲ ਸਰਮਾਇਆ ਜਿਹੜਾ ਉਹ ਭਰਿਆ ਪਿਆ ਹੁੰਦਾ ਆ, ਆਮ ਕੌਮ, ਆਮ ਲੋਕ ਜਿਹੜੇ ਆ ਉਸ ਤੋਂ ਨਹੀਂ ਤਾਂ ਵਾਂਝੇ ਰਹਿ ਜਾਂਦੇ। ਬਹੁਤ ਚੰਗਾ ਉਪਰਾਲਾ ਆ ਵੀ ਇਹ ਚੀਜ਼ ਇਹਨਾਂ ਨੇ ਕੀਤੀ ਆ। ਸੋ ਲੋਕਾਂ ਦੀ ਝੋਲੀ ਪਾਈ ਜਾਊਗੀ, ਲੋਕ ਅਰਪਣ ਜਿਹੜੀ ਇਹ ਕਿਤਾਬ ਕੀਤੀ ਜਾਊਗੀ, ਖਾੜਕੂ ਸੰਘਰਸ਼ ਦੀ ਸਾਖੀ, 11 ਜੂਨ ਨੂੰ, ਜਿਸ ਦਿਨ ਜਿਹੜੇ ਆ ਸਰਦਾਰ ਅਜਮੇਰ ਸਿੰਘ ਸਿੱਖ ਚਿੰਤਕ ਤੇ ਸਿੱਖ ਇਤਿਹਾਸਕਾਰ ਉਹ ਆਪਣਾ ਜਿਹੜਾ ਭਾਸ਼ਣ ਆ, ਲੈਕਚਰ ਆ, ਉਹ ਉੱਥੇ ਕਰਨਗੇ ਪੰਜਾਬੀ ਕਲਚਰ ਸੈਂਟਰ ਪੰਜਾਬੀ ਰੇਡੀਓ USA ਦੇ ਸਟੂਡੀਓ ਕੰਪਲੈਕਸ ਦੇ ਵਿੱਚ, 2125 ਨਾਰਥ ਬਾਰਟਨ ਐਵਨਿਊ, 1 ਵਜੇ ਤੋਂ 3 ਵਜੇ ਦੇ ਵਿੱਚ। ਤੇ ਉਸ ਲੈਕਚਰ ਤੋਂ ਬਾਅਦ ਦੇ ਵਿੱਚ ਇਸ ਕਿਤਾਬ ਨੂੰ ਲੋਕ ਅਰਪਣ ਜਿਹੜਾ ਉਹ ਕੀਤਾ ਜਾਊਗਾ। ਜੇ ਤੁਸੀਂ ਵੀ ਆਪਣੀ ਕਾਪੀ ਇੱਥੇ ਆ ਕੇ ਖਾੜਕੂ ਸੰਘਰਸ਼ ਦੀ ਸਾਖੀ ਉਸ ਨੂੰ ਖਰੀਦਣਾ ਚਾਹੁੰਦੇ ਹੋਵੋ ਤਾਂ ਉਹ ਤੁਸੀਂ ਉੱਥੋਂ ਆ ਕੇ ਖਰੀਦ ਵੀ ਸਕਦੇ ਹੋ ਤੇ ਭਾਸ਼ਣ ਵੀ ਜ਼ਰੂਰ ਸੁਣੋ, ਜ਼ਰੂਰ ਹੁਮ-ਹੁਮਾ ਕੇ ਪਹੁੰਚੋ। ਹੁਣ ਚਿਰਾਂ ਬਾਅਦ ਇੱਦਾਂ ਦੇ ਸਮਾਗਮ ਹੋਣੇ ਜਿਹੜੇ ਸ਼ੁਰੂ ਹੋ ਰਹੇ ਆ। ਸੋ ਜਿੱਦਾਂ ਸੈਨ ਫਰਾਂਸਿਸਕੋ ਦੇ ਨਗਰ ਕੀਰਤਨ ਦੇ ਵਿੱਚ ਵੀ ਸਵਰਨਟੀ ਰੈਲੀ ਦੇ ਵਿੱਚ ਇਹੀ ਆਵਾਜ਼ ਉੱਠੀ ਸੀਗੀ ਵੀ ਆਪਾਂ ਇੱਕ ਦੂਜੇ ਨੂੰ ਉੱਤੇ ਚੱਕਣਾ ਆ, ਨਾ ਕਿ ਲੱਤਾਂ ਖਿੱਚਣੀਆਂ। ਸੋ ਜਿਹੜਾ ਜੋ ਕੁਛ ਪੰਥ ਦੇ ਲਈ, ਕੌਮ ਦੇ ਲਈ ਕਰ ਰਿਹਾ ਆ, ਆਪਾਂ ਉਸ ਦੀ ਪਿੱਠ ਥਾਪੜਦੇ ਹੋਏ ਆਪ ਆਪਣੇ ਨਾਲ ਜੁੜ ਕੇ, ਨਾਲ ਉਹਨਾਂ ਦੇ ਜੁੜ ਕੇ ਜਾਂ ਆਪਣੇ ਪੱਧਰ ਦੇ ਉੱਤੇ ਕੌਮ ਨੂੰ ਹੋਰ ਉੱਤੇ ਚੱਕਣ ਦੇ ਲਈ, ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੰਮ ਜਿਹੜੇ ਉਹ ਕਰਦੇ ਰਹੀਏ। ਸੋ ਇੱਦਾਂ ਦੀ ਗੱਲਬਾਤ, ਇੱਦਾਂ ਦੇ ਸੈਮੀਨਾਰਸ, ਇੱਦਾਂ ਦੀਆਂ ਗੱਲਾਂ ਦੇ ਵਿੱਚੋਂ ਬਹੁਤ ਕੁਛ ਨਵਾਂ ਸਿੱਖਣ ਨੂੰ, ਬਹੁਤ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ, ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਆ। ਸੋ ਜ਼ਰੂਰ ਪਹੁੰਚਿਓ ਜੀ। 11 ਜੂਨ ਨੂੰ 1 ਵਜੇ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ, ਇਹ ਧਿਆਨ ਰੱਖਿਓ, ਫ੍ਰੈਜ਼ਨੋ ਵਾਲਾ ਜਿਹੜਾ ਸਟੂਡੀਓ ਆ 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ ਫ੍ਰੈਜ਼ਨੋ ਦੇ ਵਿੱਚ। ਸੋ ਧਿਆਨ ਦੇਣਾ ਜੀ। ਤੇ ਜਲਦ ਹੀ ਸਮਰ ਦੇ ਵਿੱਚ ਇੱਕ ਵਿਸ਼ੇਸ਼ ਬੱਚਿਆਂ ਦਾ ਕੈਂਪ ਲੈ ਕੇ ਆ ਰਹੇ ਆ, ਉਸ ਦੇ ਬਾਰੇ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਦੇਖਦੇ ਰਹੋ। ਉਹ ਜਲਦ ਹੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੇ ਬਾਰੇ ਜਾਣਕਾਰੀ ਹੋਊਗੀ। ਸਾਨੂੰ ਜਿਹੜੇ ਵੀ ਨਗਰ ਕੀਰਤਨਾਂ ਤੇ ਆਪਾਂ ਗਏ ਹਾਂ, ਜਿੰਨਾ ਵੀ ਧਾਰਮਿਕ ਸਮਾਗਮ ਜਾਂ ਸਮਾਜਿਕ ਸੱਭਿਆਚਾਰਕ ਸਮਾਗਮਾਂ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਗਈ ਆ, ਉੱਥੇ ਲੋਕਾਂ ਦੀ, ਬੱਚਿਆਂ ਦੇ ਮਾਪਿਆਂ ਦੀ ਮੰਗ ਸੀਗੀ ਵੀ ਜਿੱਦਾਂ ਤੁਸੀਂ ਪਿਛਲੀ ਵਾਰੀ ਕੈਂਪ ਲਾਇਆ ਸੀ, ਉਸੇ ਤਰੀਕੇ ਦੇ ਨਾਲ ਇਸ ਵਾਰੀ ਵੀ ਕੁਛ ਨਾ ਕੁਛ ਤੁਸੀਂ ਜ਼ਰੂਰ ਕਰੋ। ਸੋ ਉਹ ਵੀ ਜਲਦ ਜਿਹੜਾ ਇੱਕ ਉਪਰਾਲਾ ਕਰਨ ਜਾ ਰਹੇ ਆ, ਉਸ ਦੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਬਸ ਜੁੜੇ ਰਿਹਾ ਕਰੋ ਪੰਜਾਬੀ ਰੇਡੀਓ USA ਦੇ ਨਾਲ। ਸੋ ਜੁਲਾਈ ਦੇ ਵਿੱਚ ਕੈਂਪ ਹੋਊਗਾ, ਪਰਮ ਸਿੰਘ ਹੋਣੀ ਆਣਗੇ, ਆਰਟ ਕੈਂਪ ਲੱਗੂਗਾ। ਪਹਿਲਾਂ ਵੀ 2-3 ਸਾਲ ਪਹਿਲਾਂ ਲਾਇਆ ਸੀ, ਛੁੱਟੀਆਂ ਹੁੰਦੀਆਂ, ਉਹਦੇ ਬਾਰੇ ਡੇਟਸ ਜਿਹੜੀਆਂ ਆ ਉਹ ਜ਼ਰੂਰ ਆਪਾਂ ਅਨਾਉਂਸ ਕਰਾਂਗੇ। ਇੱਕ ਵਾਰੀ ਫੇਰ ਦੱਸਦੀ ਜਾਈਏ, ਸਰਦਾਰ ਅਜਮੇਰ ਸਿੰਘ ਜੀ ਸਿੱਖ ਹਿਸਟੋਰੀਅਨ, ਕਾਫੀ ਲੰਮੇ ਸਮੇਂ ਬਾਅਦ 5-6 ਸਾਲਾਂ ਬਾਅਦ ਅਮਰੀਕਾ 'ਚ ਆਏ ਆ। ਉਹ ਆਏ ਤਾਂ ਨਗਰ ਕੀਰਤਨ ਤੇ ਸੀ ਜਿਹੜਾ ਸੈਨ ਫਰਾਂਸਿਸਕੋ 'ਚ ਹੋਇਆ। ਸੋ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਆ, ਫ੍ਰਿਜ਼ਨੋ ਦੀਆਂ ਸੰਗਤਾਂ ਦੀ ਬਹੁਤ ਮੰਗ ਸੀ ਕਿ ਸਾਡੇ ਏਰੀਏ ਦੇ ਵਿੱਚ ਜ਼ਰੂਰ ਜੋ ਕੁਝ ਸਿੱਖਾਂ ਨਾਲ ਅੱਜ ਕੱਲ੍ਹ ਵਾਪਰ ਰਿਹਾ, ਕੀ ਕਰਨਾ ਚਾਹੀਦਾ, ਉਹਦੇ ਉੱਤੇ ਇੱਕ ਸੈਮੀਨਾਰ ਹੋਵੇ। ਸੋ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਆ। ਸ਼ਨਿਚਰਵਾਰ ਨੂੰ 11 ਤਰੀਕ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ USA ਦਾ ਜਿਹੜਾ ਆਫਿਸ ਹੈਗਾ, ਉੱਥੇ ਇਹ ਲੈਕਚਰ ਹੋਣਾ ਆ। ਤੇ ਤੁਸੀਂ ਗੂਗਲ ਤੇ ਜਦੋਂ ਸਰਚ ਕਰੋਗੇ ਫ੍ਰਿਜ਼ਨੋ 'ਚ, ਤੁਹਾਨੂੰ ਪਤਾ ਲੱਗ ਜਾਣਾ ਪੰਜਾਬੀ ਰੇਡੀਓ USA, ਉੱਥੇ ਟਾਈਪ ਕਰੋ ਕਿੱਥੇ ਪਹੁੰਚਣਾ ਆ। ਤੇ ਨਾਲ ਦੀ ਨਾਲ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ ਖਾੜਕੂ ਸੰਘਰਸ਼ ਦੀ ਸਾਖੀ
ਇਹ ਪਹਿਲੀ ਵਾਰੀ ਉਹਨਾਂ ਨੇ ਬੁੱਕ ਲਿਖੀ ਹੈਗੀ ਆ, ਜਿਹੜੀ ਕਿ 9 ਜੂਨ ਨੂੰ ਰਿਲੀਜ਼ ਹੋਣੀ ਆ ਇੰਡੀਆ ਦੇ ਵਿੱਚ, ਤੇ 11 ਜੂਨ ਨੂੰ ਫ੍ਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਰਿਲੀਜ਼ ਹੋਊਗੀ। ਸਰਦਾਰ ਅਜਮੇਰ ਸਿੰਘ ਹੁਣੀ ਰਿਲੀਜ਼ ਕਰਨਗੇ। ਤੇ ਜੇ ਕਿਸੇ ਭੈਣ ਭਾਈ ਨੂੰ ਇਹ ਬੁੱਕ ਦੀ ਜ਼ਰੂਰਤ ਹੋਈ, ਬੁੱਕ ਲੈਣੀ ਵੀ ਹੋਈ, ਤੇ ਤੁਸੀਂ ਬੁੱਕ ਉੱਥੇ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਆਪਾਂ ਇਹ ਬੁੱਕ ਸਾਡੇ ਕੋਲ ਕੁਝ ਕਾਪੀਆਂ ਜਿਹੜੀਆਂ ਆ ਉਹ ਪਹੁੰਚ ਚੁੱਕੀਆਂ ਹੈਗੀਆਂ ਜੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।